ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਪੰਜਾਬ ਦੇ ਵਿੱਚ ਕੀ ਕੁਛ ਹਫੜਾ ਦਫੜੀ ਮਚੀ ਹੋਈ ਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਕਬੜ ਕੈਲੀਫੋਰਨੀਆ ਦੀਆਂ ਐਪਲੀਕੇਸ਼ਨਾਂ ਚੱਲ ਰਹੀਆਂ ਨੇ, ਤੁਸੀਂ ਰੀਨਿਊ ਕਰਾ ਸਕਦੇ ਹੋ ਜਾਂ ਨਵੀਂ ਇੰਸ਼ੋਰੈਂਸ ਕਰਵਾ ਸਕਦੇ ਹੋ। ਗੁਰਦੀਪ ਸਿੰਘ ਬਿਰਦੀ ਕਲੋਵਸ, ਤਨਾਮ ਸਿੰਘ ਸ਼ੇਰਗਿੱਲ ਸਲਮਾ, ਮਨਜੀਤ ਸਿੰਘ ਦੀਵਾਨਾ, ਫਰਜ਼ਨੋ, ਗੁਰਚਰਨ ਸਿੰਘ ਜੀ, ਬੇਕਰਸਫੀਲਡ। ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿਸਾਨਾਂ ਦੀ ਜਿਹੜੀ ਦਿੱਲੀ ਦੀ ਘੇਰਾਬੰਦੀ ਆ ਉਹ ਜਾਰੀ ਆ। ਬਿਲਕੁਲ ਜੀ, ਐਕਚੁਅਲੀ ਚੁਫੇਰੇ ਤੋਂ ਤੁਸੀਂ ਕਹਿ ਲਓ ਕਿ ਜਿਹੜੀ ਘੇਰਾਬੰਦੀ ਆ ਉਹ ਦਿੱਲੀ ਦੀ ਹੋ ਰਹੀ ਆ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਕਿਸਾਨਾਂ ਦੇ ਵਾਸਤੇ ਜਿਹੜੀ ਦਿੱਲੀ ਆ ਉਹ ਦੂਰ ਹੋ ਗਈ। ਔਰ ਜਦੋਂ ਤਾਂ ਰੈਲੀਆਂ ਕਰਨੀਆਂ ਹੁੰਦੀਆਂ ਤੇ ਉਸ ਟਾਈਮ ਤਾਂ ਕੋਈ ਕਰੋਨਾ ਜਿਹੜਾ ਉਹ ਨਹੀਂ ਦਿਸਦਾ, ਪਰ ਕਿਸਾਨਾਂ ਨੂੰ ਕਰੋਨਾ ਦਾ ਡਰ ਜਿਹੜਾ ਵੀ ਉਹ ਵਿਖਾ ਕੇ ਤੇ ਸਖਤ ਕਾਨੂੰਨਾਂ ਦੀ ਗੱਲ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਕਿ ਤੁਸੀਂ ਇੱਥੇ ਆਏ ਤੇ ਤੁਹਾਨੂੰ ਅਰੈਸਟ ਜਿਹੜਾ ਉਹ ਕਰ ਲਿਆ ਜਾਊਗਾ। ਪਰ ਕਿਸਾਨ ਨੇ ਕਿਉਂਕਿ ਪਹਿਲਾਂ ਤਾਂ ਇਹ ਸੀਗਾ ਕਿ ਜਿੱਥੇ ਰੋਕ ਲਿਆ ਜਾਊਗਾ ਸਰਕਾਰਾਂ ਦੇ ਵੱਲੋਂ ਉੱਥੇ ਅਸੀਂ ਧਰਨੇ ਲਾ ਕੇ ਬਹਿ ਜਾਵਾਂਗੇ। ਦੂਜੇ ਪਾਸੇ ਇਹ ਹੋ ਗਿਆ ਕਿ ਜਿਹੜਾ ਨੌਜਵਾਨਾਂ ਦਾ ਜੋਸ਼ ਹੈ ਉਹ ਇੰਨਾ ਜਿਹੜਾ ਵੀ ਹੋ ਗਿਆ ਕਿ ਉਹ ਇੱਕ ਤੋਂ ਬਾਅਦ ਦੂਜਾ, ਦੂਜੇ ਤੋਂ ਬਾਅਦ ਤੀਜਾ, ਤੀਜੇ ਤੋਂ ਬਾਅਦ ਚੌਥਾ, ਚੌਥੇ ਤੋਂ ਬਾਅਦ ਪੰਜਵਾਂ, ਜਿੰਨੇ ਨਾਕੇ ਸੀਗੇ ਜੀ ਉਹ ਤੋੜਦਿਆਂ ਹੋਇਆਂ ਵੱਡੇ ਵੱਡੇ ਪੱਥਰ ਜਿਹੜੇ ਸੀਗੇ ਉਹ ਲਾਂਭੇ ਕਰ ਦਿੱਤੇ। ਜਿਹੜੀਆਂ ਰੋਕਾਂ ਲਾਈਆਂ ਸੀ ਚੁੱਕ ਕੇ ਜਿਹੜੀਆਂ ਉਹ ਸਾਈਡਾਂ ਤੇ ਸੁੱਟ ਦਿੱਤੀਆਂ। ਮਿੱਟੀ ਦੇ ਟਿੱਪਰ ਭਰ ਭਰ ਕੇ ਲਿਆ ਕੇ ਸੜਕਾਂ ਦੇ ਉੱਤੇ ਸੁੱਟੇ। ਪਰ ਕਿਸਾਨ ਨਾਲ ਜਿਹੜੇ ਟਰੈਕਟਰ ਲੈ ਕੇ ਗਏ ਸੀ ਕਿਰਾਇਆਂ ਦੇ ਨਾਲ ਕਰਾ ਕੇ ਸੜਕਾਂ ਜਿਹੜੀਆਂ ਉਹ ਸਾਫ਼ ਕਰਕੇ ਸ਼ਾਮ ਹੁੰਦਿਆਂ ਪਾਣੀਪਤ ਤੱਕ ਜਿਹੜਾ ਜੀ ਉਹ ਪਹੁੰਚ ਗਏ। ਹੁਣ ਇਸ ਵੇਲੇ ਜਿਹੜਾ ਸਿੰਘੂ ਬਾਰਡਰ ਹੈ ਦਿੱਲੀ ਵਾਲਾ, ਜਿਹੜਾ ਉੱਥੇ ਕਿਸਾਨ ਜਿਹੜਾ ਜੀ ਉਹ ਪਹੁੰਚ ਗਏ ਹੋਏ ਨੇ। ਦਿੱਲੀ ਦੇ ਬੂਹਿਆਂ ਤੇ ਜਾ ਕੇ ਜਿਹੜੀ ਵੀ ਉਹ ਦਸਤਕ ਕਿਸਾਨਾਂ ਦੇ ਵੱਡੇ ਇਕੱਠ ਨੇ ਇਸ ਵੇਲੇ ਜਿਹੜੀ ਉਹ ਦੇ ਦਿੱਤੀ ਹੈ। ਜਿਹੜੀਆਂ ਲੇਟੈਸਟ ਖਬਰਾਂ ਨੇ ਉਹਦੇ ਵਿੱਚ ਇਹ ਪਤਾ ਲੱਗ ਰਿਹਾ ਕਿ ਸਿੰਘੂ ਬਾਰਡਰ ਦੇ ਉੱਤੇ ਜਿਹੜੀ ਅਥਰੂ ਗੈਸ ਦੇ ਗੋਲੇ ਆ ਉਹ ਸੁੱਟੇ ਜਾ ਰਹੇ ਆ। ਦੰਗਾ ਰੋਕੂ ਵਹੀਕਲ ਜਿਹੜੇ ਆ ਉਹ ਵੱਡੀ ਗਿਣਤੀ ਦੇ ਵਿੱਚ ਲਿਆ ਕੇ ਖੜੇ ਕੀਤੇ ਆ ਛੋਟੇ, ਜਿਨ੍ਹਾਂ ਦੇ ਉੱਤੋਂ ਅਥਰੂ ਗੈਸ ਦੇ ਗੋਲੇ ਜਿਹੜੇ ਉਹ ਵਰਸਾਏ ਜਾ ਰਹੇ ਆ। ਇਹ ਅਥਰੂ ਗੈਸ ਦੇ ਗੋਲੇ ਜਿਹੜੇ ਆ ਜੀ ਸ਼ੰਭੂ ਬਾਰਡਰ ਤੋਂ ਜਿਉਂ ਸਟਾਰਟ ਹੋਏ ਆ ਸਾਰੇ ਹਰਿਆਣੇ ਦੇ ਵਿੱਚ, ਹਰਿਆਣੇ ਦੀ ਸਰਕਾਰ ਨੇ ਜਿਹੜਾ ਵੀ ਉਹ ਸੁੱਟੇ। ਥਾਂ ਥਾਂ ਦੇ ਉੱਤੇ ਪਾਣੀ ਦੀਆਂ ਇੰਨੀ ਠੰਡ ਦੇ ਵਿੱਚ ਜਿਹੜੀਆਂ ਵੀ ਉਹ ਠੰਡੇ ਪਾਣੀ ਦੀਆਂ ਵਿਛਾੜਾਂ ਜਿਹੜੀਆਂ ਸੀ ਉਹ ਵੀ ਕਿਸਾਨਾਂ ਨੂੰ ਰੋਕ ਨਹੀਂ ਜਿਹੜੀਆਂ ਉਹ ਸਕੀਆਂ। ਜੋਸ਼ ਤੇ ਹੋਸ਼ ਦੋਨੋਂ ਬਰਾਬਰ ਦੇ ਉੱਤੇ ਜਿਹੜਾ ਵੀ ਉਹ ਜਾਂਦੇ ਦਿਸੇ, ਕਿਉਂਕਿ ਕਿਸੇ ਜਗ੍ਹਾ ਵੀ ਕਿਸਾਨਾਂ ਨੇ ਹਿੰਸਾ ਨਹੀਂ ਜਿਹੜੀ ਉਹ ਕੀਤੀ ਔਰ ਅਹਿੰਸਕ ਜਿਹੜਾ ਸੀਗਾ ਵੀ ਸੰਘਰਸ਼ ਉਹਨੂੰ ਕਾਇਮ ਰੱਖਿਆ। ਪੁਲਿਸ ਨੇ ਪੂਰੀ ਕੋਸ਼ਿਸ਼ ਕੀਤੀ ਕਿ ਕਿਸੇ ਤਰੀਕੇ ਦੇ ਨਾਲ ਜਿਹੜੀ ਭੜਕਾਹਟ ਹੈ ਉਹ ਪੈਦਾ ਕਰਕੇ ਕਿਸਾਨਾਂ ਦੇ ਇਸ ਸੰਘਰਸ਼ ਨੂੰ ਹਿੰਸਕ ਕੀਤਾ ਜਾਵੇ। ਪਰ ਕਿਸਾਨ ਜਿਹੜੇ ਸੀ ਉਹਨਾਂ ਦਾ ਜਿਹੜੀ ਪੇਸ਼ੈਂਸ ਆ ਉਹ ਬਹੁਤ ਜ਼ਿਆਦਾ ਰਹੀ। ਸ਼ਾਇਦ ਇਹ 2 ਮਹੀਨੇ ਚੱਲਿਆ ਜਿਹੜਾ ਸੰਘਰਸ਼ ਆ ਉਹ। ਤੇ ਸੈਕਿੰਡ ਜਿਹੜਾ ਸਿਸਟੇਮੈਟਿਕਲੀ ਜਿਸ ਤਰੀਕੇ ਦੇ ਨਾਲ ਤੁਰੇ ਨੇ, ਤੁਸੀਂ ਇੱਕ ਦੇਖਿਆ ਹੋਊਗਾ ਕਿ ਪਿਛਲੇ ਕੁਛ ਹਫ਼ਤੇ ਪਹਿਲਾਂ ਇੱਕ ਵਾਰੀ ਜਿਹੜੇ ਕਾਂਗਰਸ ਦੇ ਯੂਥ ਨੇ ਉਹ ਤੁਰੇ ਸੀ, ਕਹਿੰਦੇ ਅਸੀਂ ਦਿੱਲੀ ਜਾਣਾ, ਜਿਹੜੇ ਟਰੈਕਟਰ ਸਾੜਦੇ ਫਿਰਦੇ ਸੀ। ਨਾ ਕੁਛ ਉਹਨਾਂ ਦੇ ਕੋਲੇ ਨਾ ਕੋਈ ਕੱਪੜਾ ਨਾ ਕੋਈ ਲੱਤਾ। ਇਸੇ ਤਰੀਕੇ ਦੇ ਨਾਲ ਲੋਕ ਇਨਸਾਫ ਪਾਰਟੀ ਵਾਲੇ ਵੀ ਚੱਲੇ ਸੀ, ਕਹਿੰਦੇ ਅਸੀਂ ਵੀ ਦਿੱਲੀ ਜਾਣਾ। ਉਹ ਵੀ ਮੋਟਰਸਾਈਕਲਾਂ ਦੇ ਉੱਤੇ ਜਾ ਕੇ, ਉਹਨਾਂ ਨੂੰ ਪਤਾ ਸੀ ਕਿ ਅੱਗੇ ਰੋਕਾਂ ਲੱਗੀਆਂ ਨੇ, ਉੱਥੋਂ ਮੋੜ ਦੇਣਾ, ਉੱਥੋਂ ਅਸੀਂ ਪਛਾਣ ਮੁੜਾਉਣਾ, ਫੋਟੋਆਂ ਖਿਚਵਾ ਕੇ ਵੀਡੀਓ ਜਿਹੜਾ ਜੀ ਉਹ ਬਣਵਾ ਕੇ। ਪਰ ਜੇ ਤੁਸੀਂ ਕਿਸਾਨਾਂ ਨੂੰ ਦੇਖੋ ਤਾਂ ਉਹਦੇ ਵਿੱਚ ਕਹਿਣ ਦੀ ਗੱਲ ਨਹੀਂ, ਵਾਕਿਆ ਹੀ ਕਈ ਮਹੀਨਿਆਂ ਦਾ ਰਾਸ਼ਨ ਲੈ ਕੇ ਤੁਰੇ ਨੇ ਕਿਸਾਨ, ਜਿਹਦੇ ਵਿੱਚ ਔਰਤਾਂ ਦੀ ਬਹੁਤ ਵੱਡੀ ਗਿਣਤੀ ਆ। ਕੋਈ 25,000 ਦੇ ਕਰੀਬ ਜਿਹੜੀਆਂ ਔਰਤਾਂ ਨੇ ਵੱਖ-ਵੱਖ ਨਾਕਿਆਂ ਤੋਂ, ਤੇ ਬੱਚੇ ਜਿਹੜੇ ਨੇ ਉਹ ਨਾਲ ਨੇ। ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਤੁਰੇ ਨੇ। ਕੱਲ੍ਹ ਹਾਲਾਤ ਅਜਿਹੇ ਸਨ ਕਿ ਇੱਕ ਪਾਸੇ ਸ਼ਾਮ ਹੁੰਦਿਆਂ ਕਰਨਾਲ ਦੇ ਸਰਹੱਦ ਦੇ ਉੱਤੇ ਪਹੁੰਚ ਗਏ ਸਨ ਨਾਕੇ ਤੋੜਦਿਆਂ ਹੋਇਆ ਕਿਸਾਨ, ਜਦੋਂ ਕਿ ਸ਼ੰਭੂ ਬਾਰਡਰ ਦੇ ਉੱਤੇ ਲਗਾਤਾਰ ਉਸ ਵੇਲੇ ਟਰਾਲੀਆਂ ਜਿਹੜੀਆਂ ਉਹ ਅਜੇ ਵੀ ਜਾ ਰਹੀਆਂ ਸਨ। ਏਡੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਵੀ ਗਏ ਨੇ। ਸਮੁੱਚੇ ਹਾਈਵੇਜ਼ ਜਿਹੜੇ ਹਰਿਆਣੇ ਤੋਂ ਪੰਜਾਬ ਵਾਲੀ ਸਾਈਡ ਨੂੰ ਆਉਂਦੇ ਆ ਉਹ ਬੰਦ ਨੇ। ਹਰ ਤਰ੍ਹਾਂ ਦਾ ਟ੍ਰੈਫਿਕ ਜਿਹੜਾ ਉਹ ਬੰਦ ਕੀਤਾ ਗਿਆ।
ਹਰਿਆਣੇ ਦੀ ਪੁਲਿਸ ਦੇ ਵੱਲੋਂ ਦਿੱਲੀ ਦੀ ਪੁਲਿਸ ਦੇ ਨਾਲ ਜਿਹੜਾ ਵੀ ਉਹ ਮਿਲ ਕੇ ਜਿੰਨਾ ਤਸ਼ੱਦਦ, ਜਿੰਨਾ ਜ਼ੋਰ ਜ਼ਬਰ ਲੱਗ ਸਕਦਾ ਸੀਗਾ ਕੱਲ ਲਾਇਆ ਗਿਆ ਹਰਿਆਣੇ ਦੇ ਵੱਲੋਂ। ਤੇ ਇਹ ਆ ਕਿ ਜਿਹੜੀ ਦਸਤਕ ਆ ਜੀ ਉਹ ਜਾ ਦਿੱਤੀ ਆ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਾ ਕੇ ਸਰਹੱਦ ਦੇ ਅਹਿਮ ਉੱਤੇ। ਉਹ ਵੇਖਣਾ ਹੁਣ ਜਿਹੜਾ ਜੀ ਇਹ ਹੋਊਗਾ ਕਿ ਦਿੱਲੀ ਜਿਹੜਾ ਇਹ ਸਭ ਤੋਂ ਵੱਡਾ ਲੱਗਿਆ ਨਾਕਾ, ਉੱਥੇ ਕੀ ਬਣਦਾ ਜੀ। ਜੀ ਜੀ, ਪਰ ਕੋਸ਼ਿਸ਼ਾਂ ਤਾਂ ਬਹੁਤ ਕੀਤੀਆਂ ਗਈਆਂ ਪਰ ਸਾਰੀਆਂ ਨਾਕਾਮ ਹੀ ਹੋ। ਅੱਗੇ ਥਾਂ ਥਾਂ ਤੇ ਆ ਰਹੇ ਜਿਹੜੇ ਕਿਸਾਨ ਆ ਜਾਂ ਦੂਜੇ ਸੂਬਿਆਂ ਤੋਂ ਆ ਜਾਂ ਪੰਜਾਬ ਤੋਂ, ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਰਿਹਾ। ਵੱਡੀ ਗਿਣਤੀ ਦੇ ਵਿੱਚ ਗ੍ਰਿਫਤਾਰੀਆਂ ਜਿਹੜੀਆਂ ਦੀ ਉਹ ਹੋ ਰਹੀਆਂ ਨੇ। ਕੋਈ ਹਰਿਆਣੇ ਦੀ ਗੱਡੀ ਦਾ ਨੰਬਰ ਹੈ, ਕੋਈ ਪੰਜਾਬ ਦੀ ਗੱਡੀ ਦਾ ਨੰਬਰ ਹੈ। ਗੱਡੀ ਤੁਰੰਤ ਜਿਹੜੀ ਆ ਉਹ ਇੰਪਾਊਂਡ ਕੀਤੀ ਜਾ ਰਹੀ ਹੈ। ਲੋਕਾਂ ਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ ਜਾ ਰਿਹਾ। ਜਿਹੜੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਕਹਿੰਦੀ ਨਾ ਲੰਗਰ ਦਾ ਇੰਤਜ਼ਾਮ ਕਰਾਂਗੇ, ਮੇਰੇ ਕੋਲ ਕੁਝ ਜਿਹੜੇ ਨੌਜਵਾਨ ਨੇ ਉਹਨਾਂ ਨੇ ਸਾਰੇ ਸਬੂਤ ਦੇ ਪਿਛਲੇ 3 ਦਿਨ ਤੋਂ ਭੇਜਿਆ ਕਿ ਨਾ ਸਾਨੂੰ ਸਰਾਵਾਂ 'ਚ ਕਮਰਾ ਦਿੱਤਾ ਗਿਆ, ਨਾ ਪ੍ਰਕਰਮਾਂ ਦੇ ਵਿੱਚ ਬਹਿਣ ਦਿੱਤਾ ਗਿਆ। ਇੱਥੇ ਬੈਠਣਾ ਨਹੀਂ ਕਿਸੇ ਨੇ, ਤੁਸੀਂ ਜਿਹੜਾ ਵੀ ਉਹ ਚਲੋ ਇੱਥੋਂ। ਜਿਹੜੇ ਗੁਰਦੁਆਰੇ ਨੇ ਉਹਨਾਂ ਦੇ ਵਿੱਚ ਜਿਹੜੀਆਂ ਸਰਾਵਾਂ ਨੇ ਉਹਨਾਂ ਦੀ ਤਲਾਸ਼ੀ ਲਈ ਗਈ ਹੈ ਵੀ ਇੱਥੇ ਆ ਕੇ ਕਿਸਾਨ ਕਿਤੇ ਲੁੱਕੇ ਤਾਂ ਨਹੀਂ ਬੈਠੇ। ਲੁੱਕੇ ਤਾਂ ਕਿਹਨੇ ਜਿਹੜਾ ਵੀ ਉਹ ਬੈਠਣਾ ਸੀ, ਉਹ ਤਾਂ ਓਪਨਲੀ ਜਿਹੜਾ ਉਹ ਗਏ। ਪਰ 4 ਚੁਫੇਰੇ ਤੋਂ ਘੇਰਾਬੰਦੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਪੰਜਾਬ ਤੋਂ ਗਏ ਹਿਰਾਸਤ ਦੇ ਵਿੱਚ ਲਏ ਗਏ ਆ। ਜਿਹੜੇ ਮੇਰੇ ਸੰਪਰਕ ਵਾਲੇ ਨੇ ਜੀ, ਤਕਰੀਬਨ 26 ਜਾਣੇ ਨੇ ਜਿਹੜੇ ਰਾਤ ਦੇ ਉੱਥੇ ਜਾ ਕੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਵੀ ਲੈ ਲਿਆ। ਉਹਨਾਂ ਦੀਆਂ ਗੱਡੀਆਂ ਜਿਹੜੀਆਂ ਉਹ ਇੰਪਾਊਂਡ ਕੀਤੀਆਂ ਨੇ। ਇਹ ਸਿਰਫ ਪੰਜਾਬ ਤੋਂ ਜਾਣ ਵਾਲੇ ਨਹੀਂ, ਉੱਤਰ ਪ੍ਰਦੇਸ਼ ਤੋਂ ਆਉਣ ਵਾਲੇ, ਇੱਧਰੋਂ ਰਾਜਸਥਾਨ ਵਾਲੀ ਸਾਈਡ ਤੋਂ ਆਉਣ ਵਾਲੇ, ਉਹਨਾਂ ਵੀ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਸਰਬ ਭਾਰਤ ਕਿਸਾਨ ਸੰਘਰਸ਼ ਕਮੇਟੀ ਜਿਹੜੀ ਆ ਜੀ ਉਹਦੀ ਜਾਣਕਾਰੀ ਦੇ ਮੁਤਾਬਕ ਕਈ ਹਿੱਸਿਆਂ ਤੋਂ ਰਾਜਧਾਨੀ ਵੱਲ ਕੂਚ ਕਰਨ ਵਾਲੇ ਜਿਹੜੇ ਲੋਕ ਸੀ ਉਹਨਾਂ ਨੂੰ ਵੱਖ-ਵੱਖ ਥਾਵਾਂ ਦੇ ਉੱਤੇ ਰੋਕਿਆ ਹੋਇਆ। ਜਿਹੜਾ ਇੱਥੋਂ ਦਾ ਗੋਦੀ ਮੀਡੀਆ ਨਾ ਉਹਦੇ ਵਿੱਚ ਖਬਰ ਇਹ ਚਲਾਈ ਜਾ ਰਹੀ ਹੈ ਕਿ ਜੀ ਪੰਜਾਬ ਤੋਂ ਕਿਸਾਨ ਜਿਹੜੇ ਆ ਉਹ ਆ ਰਹੇ ਆ ਜਾਂ ਪੰਜਾਬ ਦੇ ਕਿਸਾਨਾਂ ਦਾ ਸੰਘਰਸ਼। ਇਹ ਕਿਸਾਨਾਂ ਦਾ ਸੰਘਰਸ਼ ਜਿਹੜਾ ਉਹਨੂੰ ਤਾਰ-ਪੀਡੋ ਇਹਨਾਂ ਖਬਰਾਂ ਦੇ ਨਾਲ ਜਿਹੜਾ ਜੀ ਉਹ ਕੀਤਾ ਜਾ ਰਿਹਾ। ਜਿਹੜਾ ਜੀ ਇਹ ਦੱਸਿਆ ਕਿ 50,000 ਤੋਂ ਵੱਧ ਜਿਹੜੇ ਕਿਸਾਨ ਨੇ ਉਹ ਪੰਜਾਬ ਤੋਂ ਇਲਾਵਾ ਬਾਕੀ ਥਾਵਾਂ ਦੇ ਉੱਤੇ ਸਾਈਡਾਂ ਦੇ ਤੋਂ ਜਿਹੜਾ ਜੀ ਉਹ ਐਂਟਰ ਕਰਨ ਦੀ ਕੋਸ਼ਿਸ਼ ਦੇ ਵਿੱਚ ਜਿਹੜਾ ਜੀ ਉਹ ਸਨ, ਉਹਨਾਂ ਨੂੰ ਗ੍ਰਿਫਤਾਰ ਜਿਹੜਾ ਉਹ ਕੀਤਾ ਜਿਹੜਾ ਗਿਆ। ਉੱਤਰ ਪ੍ਰਦੇਸ਼ ਸਰਕਾਰ ਨੇ ਰਾਮਪੁਰ ਦੇ ਨੇੜੇ ਬਿਲਾਸਪੁਰ ਮੋੜ ਦੇ ਉੱਤੇ ਰੁਕਿਆ ਹੋਇਆ ਵੱਡਾ ਕਾਫਲਾ। ਇੱਥੇ ਮੇਧਾ ਪਾਟੇਕਰ, ਕ੍ਰਿਸ਼ਨਾ ਪ੍ਰਸਾਦ, ਪ੍ਰਤਿਭਾ ਸ਼ਿੰਦੇ ਦੀ ਅਗਵਾਈ ਵਾਲੇ ਕਾਫਲੇ ਨੂੰ ਰੋਕਿਆ ਗਿਆ। ਇਹਨਾਂ ਨੂੰ ਹਿਰਾਸਤ ਦੇ ਵਿੱਚ ਜਿਹੜਾ ਉਹ ਲਿਆ ਗਿਆ ਜੀ। ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ, ਉੜੀਸਾ, ਕਰਨਾਟਕ, ਮਹਾਰਾਸ਼ਟਰ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਗੁਜਰਾਤ, ਇੱਥੋਂ ਵੀ ਕਿਸਾਨ ਅੰਦੋਲਨ ਨੂੰ ਵੱਡੀ ਹਮਾਇਤ ਜਿਹੜੀ ਆ ਉਹ ਮਿਲ ਰਹੀ ਆ। ਇਸ ਤੋਂ ਇਲਾਵਾ ਇਸ ਜਿਹੜਾ ਸੰਘਰਸ਼ ਦੇ ਵਿੱਚ, ਨੈਸ਼ਨਲ ਸੰਘਰਸ਼ ਦੇ ਵਿੱਚ ਇੱਕ ਰੋਲ ਨਿਭਾਉਣ ਵਾਲੇ ਸਵਰਾਜ ਇੰਡੀਆ ਦੇ ਯੋਗਿੰਦਰ ਯਾਦਵ ਨੂੰ ਗੁੜਗਾਉਂ ਦੇ ਪਿੰਡ ਰਾਖੀ ਵਾਸਤੇ ਵਿੱਚ ਹਿਰਾਸਤ ਦੇ ਵਿੱਚ ਪੁਲਿਸ ਦੇ ਵੱਲੋਂ ਲਿਆ ਗਿਆ। ਉਹਨੂੰ ਜਿਹੜਾ ਨੈਸ਼ਨਲ ਹਾਈਵੇ 48 ਆ ਉਹਦੇ ਤੋਂ ਕੁਝ ਕਿਸਾਨਾਂ ਦੇ ਨਾਲ ਜਿਹੜਾ ਹਿਰਾਸਤ ਦੇ ਵਿੱਚ ਲਿਆ ਗਿਆ, ਜਿਹੜੇ ਕਿ ਦਿੱਲੀ ਵੱਲ ਨੂੰ ਜਿਹੜਾ ਉਹ ਵੱਧ ਰਹੇ ਸੀ। ਉਹਨਾਂ ਨੇ ਇਹ ਗੱਲ ਕਹੀ ਆ ਕਿ ਕਿਸਾਨਾਂ ਨੂੰ ਆਪਣੀ ਆਵਾਜ਼ ਦੇਸ਼ ਦੀ ਕੌਮੀ ਰਾਜਧਾਨੀ ਦੇ ਵਿੱਚ ਬੁਲੰਦ ਕਰਨ ਤੋਂ ਜਬਰੀ ਰੋਕਿਆ ਜਿਹੜਾ ਉਹ ਜਾ ਰਿਹਾ। ਇਹ ਪਤਾ ਲੱਗਾ ਕਿ ਉੱਤਰ ਪ੍ਰਦੇਸ਼ ਦੇ ਵਿੱਚ ਥਾਂ-ਥਾਂ ਦੇ ਉੱਤੇ ਨਾਕੇ ਤੇ ਕਿਸਾਨ ਰੋਕੇ ਗਏ ਆ। ਈਵਨ ਜਿਹੜਾ ਉੱਤਰਾਖੰਡ ਹੈ ਉੱਥੇ ਰੁਦਰਪੁਰ ਦੇ ਨੇੜੇ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਸਾਨ ਟਰੈਕਟਰ ਟਰਾਲੀਆਂ ਦੇ ਨਾਲ ਜਿਹੜੇ ਦਿੱਲੀ ਵੱਲ ਨੂੰ ਕੂਚ ਕਰ ਰਹੇ ਸਨ, ਉਹਨਾਂ ਨੂੰ ਵੀ ਉੱਥੇ ਨਾਕਿਆਂ ਦੇ ਉੱਤੇ ਰੋਕਿਆ ਗਿਆ। ਸੋ ਸਾਰੇ ਜਗ੍ਹਾ ਦੇ ਉੱਤੇ ਵੱਖ-ਵੱਖ ਰਾਜਾਂ ਦੇ ਵਿੱਚ ਅਣਐਲਾਨੀ ਐਮਰਜੈਂਸੀ ਜਿਹੜੀ ਆ ਉਹ ਇਸ ਵੇਲੇ ਲਾਈ ਹੋਈ ਆ। ਪਰ ਇਹ ਆ ਕਿ ਖਬਰਾਂ ਜਿਹੜੀਆਂ ਨੇ ਉਹ ਕਿੰਨੀ ਦੇਰ ਦਬਾਈਆਂ ਜਾ ਸਕਣਗੀਆਂ, ਇਹ ਵੱਡਾ ਜਿਹੜਾ ਵੀ ਉਹ ਸਵਾਲ ਹੈ। ਸ਼ਾਇਦ ਬਹੁਤੀ ਦੇਰ ਨਹੀਂ। ਹਾਂਜੀ, ਪਰ ਕੋਸ਼ਿਸ਼ ਤਾਂ ਕਰਦੇ ਆ ਨਾ ਜਿਸ ਤਰ੍ਹਾਂ ਉਹ ਪਹਿਲਾਂ ਕਰਦੇ ਰਹੇ ਆ। ਤੇ ਅੱਗੇ ਕਿਸਾਨਾਂ ਦੀ ਗੱਲ ਕਰਦੇ ਆ, ਉਸ ਸੰਘਰਸ਼ ਦੇ ਵਿੱਚ ਉਹ ਦਿੱਲੀ ਜਾਣ ਲਈ ਨਾਕੇ ਤੋੜਨ ਵਿੱਚ ਲੱਗੇ ਰਹੇ। ਹਰਿਆਣੇ ਦਾ ਤੇ ਪੰਜਾਬ ਦੇ ਜਿਹੜੇ ਚੀਫ ਮਿਨਿਸਟਰ ਆ, ਮੁੱਖ ਮੰਤਰੀ ਆ, ਉਹ ਰਜਾਈਆਂ ਵਿੱਚ ਬੈਠ ਕੇ ਟਵੀਟ ਹੁੰਦੇ ਰਹੇ। ਬਿਲਕੁਲ ਜੀ, ਇਹ ਦੋਨੋਂ ਜਿਹੜੇ ਜੀ ਉਹ ਟਵਿੱਟਰ ਖੇਡ ਰਹੇ ਆ। ਔਰ ਬਜਾਏ ਇਹਦੇ ਕਿ ਇਹ ਦੋਨੋਂ ਮੂੰਹ ਕਰਨ ਕੇਂਦਰ ਵੱਲ ਨੂੰ,
देखो, मनोहर लाल खट्टर होਰਾਂ ਤੋਂ ਕੋਈ ਉਮੀਦ ਨਹੀਂ ਗੀ ਕਿ ਉਹ ਕੇਂਦਰ ਦੀ ਸਰਕਾਰ ਨੂੰ ਇਹਦੇ ਸੰਬੰਧੀ ਕੁਝ ਕਹਿ ਸਕਣਗੇ ਜਾਂ ਇੰਨੀ ਜੁਰਤ ਰੱਖਦੇ ਆ ਕਿ ਤੁਸੀਂ ਗੱਲ ਕਰੋ ਕਿਸਾਨਾਂ ਦੇ ਨਾਲ। ਜੇ ਤੁਸੀਂ 3 ਤਰੀਕ ਦੀ ਮੀਟਿੰਗ ਰੱਖੀ ਆ ਤੇ ਮੀਟਿੰਗ ਪਹਿਲਾਂ ਕਿਉਂ ਨਹੀਂ ਜਿਹੜਾ ਦੀ ਉਹ ਰੱਖੀ ਗਈ? ਜਿੰਨਾ ਜਬਰ ਕਰ ਸਕਦੇ ਸੀ ਜਿਹੜੇ मनोहर लाल खट्टर ਉਹਨਾਂ ਕਰਕੇ ਦੇਖ ਲਿਆ, ਜਿਹਦੇ ਵਿੱਚ ਸ਼ਾਇਦ 1982 ਵਾਲੀ ਚੌਧਰੀ ਭਜਨ ਲਾਲ ਦੀ ਰੂਹ ਜਿਹੜੀ ਆ ਉਹ ਆ ਗਈ ਹੋਈ ਹੈ। ਚੌਧਰੀ ਭਜਨ ਲਾਲ ਨੇ ਵੀ ਲਾਈਨ ਖਿੱਚੀ ਸੀ, ਅਜਿਹੀ ਲਾਈਨ मनोहर लाल खट्टर ਨੇ ਵੀ ਖਿੱਚੀ ਹੈ। ਸਭ ਤੋਂ ਹੈਰਾਨਗੀ ਵਾਲੀ ਗੱਲ ਇਹ ਹੈ ਕਿ ਕਿਸਾਨਾਂ ਦੀਆਂ ਵੋਟਾਂ ਲੈ ਕੇ ਉਪ ਮੁੱਖ ਮੰਤਰੀ ਦੇ ਅਹੁਦੇ ਤੱਕ ਪਹੁੰਚਣ ਵਾਲੇ ਜਨ ਨਾਇਕ ਜਨਤਾ ਪਾਰਟੀ ਦੇ ਪ੍ਰਧਾਨ ਦੁਸ਼ਯੰਤ ਚੌਟਾਲਾ ਪਤਾ ਨਹੀਂ ਕਿਹੜੀ ਖੁੱਡ 'ਚ ਵੜ ਗਿਆ ਜੀ, ਉਹ ਟਵਿੱਟਰ ਤੇ ਵੀ ਨਹੀਂ ਲੱਭਦੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਹਰਿਆਣੇ ਦੇ ਮੁੱਖ ਮੰਤਰੀ मनोहर लाल खट्टर ਹੋਰੀ ਜਿਹੜੇ ਸੀਗੇ ਜੀ, ਉਹ ਟਵੀਟੀ ਕੱਲ ਜਿਹੜਾ ਉਹ ਜ਼ਰੂਰ ਹੁੰਦੇ ਰਹੇ ਔਰ ਉਹ ਟਵਿੱਟਰ ਦੇ ਰਾਹੀਂ ਸਿਆਸੀ ਨਿਸ਼ਾਨੇ ਲਾ ਕੇ ਕਿਸਾਨੀ ਲਈ ਹੇਜ ਜਿਹੜਾ ਉਹ ਜਤਾ ਰਹੇ ਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਜਾ ਰਹੇ ਕਿਸਾਨਾਂ ਦੇ ਰਾਹ ਜਬਰੀ ਰੋਕੇ ਜਾਣ ਤੇ ਹਰਿਆਣਾ ਸਰਕਾਰ ਨੂੰ ਵਾਰਨਿੰਗ ਦਿੱਤੀ ਤੇ ਇਹ ਕਿਹਾ ਕਿ ਹਰਿਆਣੇ ਦੇ ਮੁੱਖ ਮੰਤਰੀ ਕਿਸਾਨਾਂ ਨੂੰ ਨੈਸ਼ਨਲ ਹਾਈਵੇ ਰਾਹੀਂ ਲੰਘਣ ਦੀ ਇਜਾਜ਼ਤ ਦੇਣ। ਉਹਨਾਂ ਇਹ ਗੱਲ ਕਹੀ ਕਿ ਅੰਨਦਾਤੇ ਦੀ ਬਾਂਹ ਫੜਨ ਦੀ ਲੋੜ ਹੈ, ਨਾ ਕਿ ਉਹਦੇ ਖਿਲਾਫ ਤਾਕਤ ਦੀ ਵਰਤੋਂ ਕੀਤੀ ਜਾਵੇ। ਇਹ ਵੀ ਪੰਜਾਬ ਦੇ ਮੁੱਖ ਮੰਤਰੀ ਨੇ ਆਪਣੇ ਟਵੀਟਾਂ ਦੇ ਰਾਹੀਂ ਜਿਹੜੀ ਦੀ ਇਹ ਗੱਲ ਕਹੀ। ਇਸ ਸੰਵਿਧਾਨ ਦਿਵਸ ਦੇ ਮੌਕੇ ਦੇ ਉੱਤੇ ਇਹ ਮੰਦਭਾਗੀ ਕਾਰਵਾਈ ਜਿਹੜੀ ਆ ਹਰਿਆਣੇ ਦੀ ਸਰਕਾਰ ਦੇ ਵੱਲੋਂ, ਉੱਥੋਂ ਦੇ ਮੁੱਖ ਮੰਤਰੀ ਦੇ ਵੱਲੋਂ ਜਿਹੜੀ ਉਹ ਕੀਤੀ ਜਾ ਰਹੀ ਹੈ ਔਰ ਉੱਥੇ ਤੋਪਾਂ, ਅਥਰੂ ਗੈਸ ਦੇ ਗੋਲੇ ਜਿਹੜੇ ਆ ਉਹ ਸੁੱਟੇ ਜਾ ਰਹੇ ਆ ਕਿਸਾਨਾਂ ਦੇ ਉੱਤੇ। ਇਹ ਵੀ ਕਿਹਾ ਟਵੀਟ ਦੇ ਵਿੱਚ ਕਿ ਪੰਜਾਬ ਦੇ ਕਿਸਾਨ 2 ਮਹੀਨੇ ਤੋਂ ਸ਼ਾਂਤਮਈ ਅੰਦੋਲਨ ਕਰ ਰਹੇ ਆ, ਜਿਹਦੇ ਕਰਕੇ ਪੰਜਾਬ ਨੂੰ ਆਰਥਿਕ ਘਾਟਾ ਝੱਲਣਾ ਪਿਆ। ਪੰਜਾਬ ਦੇ ਵਿੱਚ ਹਿੰਸਾ ਤੇ ਅਮਨ ਕਾਨੂੰਨ ਦੀ ਕੋਈ ਸਮੱਸਿਆ ਪੈਦਾ ਨਹੀਂ ਹੋਈ। ਇਹ ਵੀ ਉਹਨਾਂ ਨੇ ਸਵਾਲ ਕੀਤਾ ਕਿ ਹਰਿਆਣਾ ਸਰਕਾਰ ਜਿਹੜੀ ਆ ਉਹ ਤਾਕਤ ਦੀ ਵਰਤੋਂ ਕਰਕੇ ਕਿਸਾਨਾਂ ਨੂੰ ਉਕਸਾ ਜਿਹੜਾ ਦੀ ਹੋ ਰਹੀ ਹੈ। ਦੂਜੇ ਪਾਸੇ ਜਿਹੜਾ ਜੀ ਹਰਿਆਣੇ ਦੇ ਮੁੱਖ ਮੰਤਰੀ ਨੇ ਇਹ ਗੱਲ ਕਹੀ ਟਵੀਟਾਂ ਦੇ ਰਾਹੀਂ ਕਿ ਉਹ ਪਿਛਲੇ 3 ਦਿਨਾਂ ਤੋਂ ਕੈਪਟਨ ਅਮਰਿੰਦਰ ਸਿੰਘ ਤੱਕ ਪਹੁੰਚ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਅਫਸੋਸ ਦੀ ਗੱਲ ਇਹ ਹੈ, ਉਹਨੇ ਕਿਹਾ ਕਿ ਉਹ ਗੱਲ ਨਹੀਂ ਕਰਨੀ ਜਿਹੜਾ ਦੀ ਉਹ ਚਾਹੁੰਦੇ ਔਰ ਇਹ ਵੀ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਕਿਸਾਨ ਮਸਲਿਆਂ ਪ੍ਰਤੀ ਜਿਹੜੀ ਉਹ ਗੰਭੀਰਤਾ ਇੱਥੋਂ ਹੀ ਝਲਕਦੀ ਹੈ। ਇਹ ਵੀ ਗੱਲ ਕਹੀ ਕਿ ਅੱਜ ਕੈਪਟਨ ਅਮਰਿੰਦਰ ਸਿੰਘ ਉਹਦੀ ਟਵੀਟ ਕਰ ਰਹੇ ਆ, ਗੱਲਬਾਤ ਤੋਂ ਭੱਜ ਰਹੇ ਆ। ਕੈਪਟਨ ਅਮਰਿੰਦਰ ਸਿੰਘ ਨੂੰ ਮੁਖਾਤਬ ਹੋ ਕੇ ਟਵੀਟ ਉਹਨਾਂ ਨੇ ਹੋਰ ਕੀਤਾ ਕਿ ਮੈਂ ਪਹਿਲਾਂ ਵੀ ਕਿਹਾ ਸੀ ਤੇ ਹੁਣ ਵੀ ਕਹਿ ਰਿਹਾ ਕਿ ਜੇ ਕਿਸਾਨਾਂ ਨੂੰ ਜਿਣਸਾਂ ਦੇ ਸਰਕਾਰੀ ਭਾਅ 'ਚ ਕੋਈ ਮੁਸ਼ਕਲ ਆਈ ਤਾਂ ਉਹ ਸਿਆਸਤ ਛੱਡ ਦੇਣਗੇ। ਕੈਪਟਨ ਅਮਰਿੰਦਰ ਸਿੰਘ ਨੂੰ ਇਹ ਵੀ ਕਿਹਾ ਕਿ ਮਹਾਮਾਰੀ ਦੇ ਵਿੱਚ ਸਿਆਸਤ ਨਾ ਕਰਨ ਤੇ ਲੋਕਾਂ ਦੀਆਂ ਜ਼ਿੰਦਗੀਆਂ ਦੇ ਨਾਲ ਨਾ ਖੇਡਣ। ਪਰ ਇਹ ਲੋਕ ਇਹ ਨਹੀਂ ਦੱਸਦੇ ਕਿ ਜਦੋਂ ਹੁਣੇ ਚੋਣਾਂ ਹੋ ਕੇ ਹਟੀਆਂ ਨੇ ਬਿਹਾਰ ਵਾਲੀਆਂ, ਮੱਧ ਪ੍ਰਦੇਸ਼ ਦੇ ਵਿੱਚ ਮੱਧਕਾਲੀ ਚੋਣਾਂ ਹੋਈਆਂ ਨੇ, ਚੋਣ ਜਿਹੜੀ ਆ ਬਰੇਟੇ ਦੀ ਹਰਿਆਣੇ ਦੇ ਵਿੱਚ ਵੀ ਹੋਈ ਆ, ਉਦੋਂ ਮਹਾਮਾਰੀ ਹੈ ਨਹੀਂ ਸੀ। ਉਦੋਂ ਇਹ ਲੋਕ ਇਕੱਠ ਵੀ ਕਰ ਰਹੇ ਸੀਗੇ ਔਰ ਉਦੋਂ ਇਹ ਲੋਕ ਰੈਲੀਆਂ ਵੀ ਕਰ ਰਹੇ ਸੀਗੇ। ਇਹ ਜਿਹੜਾ ਮਹਾਮਾਰੀ ਆ ਇਹਨਾਂ ਲੋਕਾਂ ਨੂੰ ਉਦੋਂ ਹੀ ਯਾਦ ਆਉਂਦੀ ਆ ਜਦੋਂ ਕਿਸੇ ਪਾਸੇ ਤੋਂ ਕੋਈ ਸੰਘਰਸ਼ ਜਿਹੜਾ ਜੀ ਉਹ ਤੁਰਨਾ ਸ਼ੁਰੂ ਹੁੰਦਾ ਜੀ। ਬਿਲਕੁਲ। ਤੇ ਅੱਗੇ ਗੱਲ ਕਰਦੇ ਹੈਗੇ ਆ ਜਿਹੜਾ ਇਹ ਟਰਾਲੀਆਂ ਦੇ ਲਿਖੇ ਹੋਏ ਸਲੋਗਨ ਆ ਜਾਂ ਜਿਹੜੇ ਚੜ੍ਹਦੀ ਕਲਾ ਵਾਲੇ ਗੀਤ ਆ, ਉਹਨਾਂ ਨੇ ਪੰਜਾਬ ਦੀ ਹਵਾ ਹੀ ਬਦਲ। ਦੇਖੋ, ਜਿਹੜੇ ਹਿੰਸਕ ਗੀਤਾਂ ਦਾ ਵਿਰੋਧ ਕਰਨ ਵਾਲੇ ਸਾਡੇ ਵਰਗੇ ਲੋਕ ਨੇ ਜੀ, ਬਹੁਤ ਆਪਾਂ ਇਹ ਰੌਲਾ ਜਿਹੜਾ ਉਹ ਪਾਉਂਦੇ ਰਹੇ ਕਿ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਕਿਵੇਂ ਮੋੜਿਆ ਜਾਵੇ ਇਹਨਾਂ ਗੀਤਾਂ ਵੱਲੋਂ, ਕਿਉਂਕਿ ਇਹ ਕਲਚਰ ਨਹੀਂ ਹੈਗਾ ਜਿਹੜਾ ਉਹਦੇ ਵਿੱਚ ਵਿਖਾਇਆ ਜਾ ਰਿਹਾ ਸੀ ਜਿੱਥੇ ਬੰਦਾ ਮਾਰ ਕੇ ਕਸੂਰ ਪੁੱਛਦੇ। ਇਹ ਪੰਜਾਬ ਦਾ ਕਲਚਰ ਨਹੀਂ ਗਾ। ਪੰਜਾਬ ਦਾ ਕਲਚਰ ਜੁਝਾਰੂ ਪੁਣੇ ਵਾਲਾ ਹੈਗਾ, ਇਹਦੇ 'ਚ ਕੋਈ ਸ਼ੱਕ ਸ਼ੁਬਾ ਨਹੀਂ ਤੇ ਉਹ ਉਹਦੀ ਪਹਿਚਾਣ ਹੈ। ਪਰ ਰਫਲਾਂ, ਬੰਦੂਕਾਂ, ਕਤਲ ਜਿਹੜੇ ਦੀ ਉਹ ਪਹਿਚਾਣ ਨਹੀਂ ਹੈਗੇ। ਉਧਰ ਮੋੜ ਦਿੱਤਾ ਗਿਆ ਸੀ। ਕਿਸਾਨ ਮਜ਼ਦੂਰ ਜਿਹੜਾ ਸੰਘਰਸ਼ ਆ ਇਹਨੇ ਇਸ ਵੇਲੇ ਕਈ ਪੱਖਾਂ ਤੋਂ ਜਿਹੜੀ ਆ ਉਹ ਪੰਜਾਬ ਦੀ ਫਿਜ਼ਾ ਬਦਲ ਦਿੱਤੀ ਆ। ਪੰਜਾਬ ਦੀਆਂ ਟਰਾਲੀਆਂ ਦੇ ਉੱਤੇ ਜਿਹੜੇ ਸ਼ੇਰ ਲਿਖੇ ਆਉਂਦੇ ਨੇ ਉਹ ਬਿਲਕੁਲ ਜਿਹੜਾ ਜੀ ਉਹ ਬਦਲ ਗਏ ਨੇ। ਜਿਹੜੇ ਟਰਾਲੀਆਂ ਲਿਖਣ ਵਾਲੇ ਆ ਜਿਹੜੇ ਪੇਂਟਰ ਨੇ ਉਹ ਇਹ ਕਹਿੰਦੇ ਆ ਕਿ ਪਿਛਲੇ ਤਕਰੀਬਨ 10 ਦਿਨਾਂ ਤੋਂ ਉਹਨਾਂ ਦੇ ਕੋਲੇ ਇੰਨਾ ਕੰਮ ਆ ਰਿਹਾ ਕਿ ਸਾਰਾ ਦਿਨ ਉਹ ਟਰਾਲੀਆਂ ਦੇ ਪਿੱਛੇ ਜਿਹੜਾ ਉਹ ਸ਼ੇਰ ਲਿਖ ਰਹੇ ਆ ਕਿ ਫਸਲਾਂ ਦੇ ਫੈਸਲੇ ਕਿਸਾਨ ਕਰੂਗਾ, ਤੈਨੂੰ ਦਿੱਲੀ ਇਕੱਠ ਪਰੇਸ਼ਾਨ ਕਰੂਗਾ। ਇਹ ਆਮ ਟਰਾਲੀਆਂ ਦੇ ਪਿੱਛੇ ਜਿਹੜਾ ਜੀ ਉਹ ਲਿਖਿਆ, ਦਿੱਲੀ ਹੁਣ ਤੂੰ ਹਿੱਲੀ ਲੈ, ਮੂੰਹ ਤੋੜ ਦਿਆਂਗੇ, ਪਾਈ ਜਿਹੜੀ ਭਾਜੀ ਹਰ ਇੱਕ ਮੋੜ ਦਿਆਂਗੇ। ਇਹ ਜਿਹੜਾ ਵੀ ਉਹ ਲਿਖਿਆ ਮਿਲ ਰਿਹਾ। ਹੁਣ ਬੁਰਜ ਹਿਲਾਉਣਾ ਦਿੱਲੀ ਦਾ, ਕਾਫਲੇ ਤੁਰ ਪਏ
ਕਿਰਤੀ ਕਿਸਾਨਾਂ ਦੇ, ਜਾਂ ਫਿਰ ਇਹ ਵੀ ਜਿਹੜੇ ਲਿਖੇ ਨੇ ਕਿ ਆ ਤਲ ਜਾ ਤੂੰ ਦਿੱਲੀ ਨਹੀਂ, ਅਸੀਂ ਅੱਗੇ ਧੁਖਿਓ ਫਿਰਦੇ ਆ। ਇਹ ਸਲੋਗਨ ਜਿਹੜੇ ਆ ਉਹ ਟਰਾਲੀਆਂ ਦੇ ਉੱਤੇ ਲਿਖੇ ਹੋਏ ਜਿਹੜੇ ਉਹ ਮਿਲ ਰਹੇ ਨੇ। ਪੰਜਾਬ ਦੇ ਵਿੱਚ ਜਿਹੜੇ ਪੰਜਾਬ ਦੇ ਗਾਇਕ ਨੇ ਉਹਨਾਂ ਦੇ ਵੱਲੋਂ ਜਿਹੜੇ ਗੀਤ ਗਾਏ ਜਾ ਰਹੇ ਆ, ਉਹ ਜਿਹੜੇ ਗੀਤ ਨੇ ਇਸ ਵੇਲੇ ਗੂੰਜ ਰਹੇ ਆ। ਉਹਨਾਂ ਨੇ ਜਿਹੜੇ ਹਿੰਸਕ ਗੀਤ ਸੀ ਉਹ ਕਿਸੇ ਸਾਈਡ ਦੇ ਉੱਤੇ ਲਾ ਕੇ ਇੱਕ ਕਿਸਮ ਦੇ ਨਾਲ ਰੱਖ ਦਿੱਤੇ ਆ। ਜਿਹੜਾ ਕੰਵਲ ਗਰੇਵਾਲ ਆ ਉਹਦਾ ਗੀਤ ਫਸਲਾਂ ਦੇ ਫੈਸਲੇ ਕਿਸਾਨ ਕਰੂਗਾ, ਤੈਨੂੰ ਦਿੱਲੀਏ ਇਕੱਠ ਪਰੇਸ਼ਾਨ ਕਰੂਗਾ, ਇਸ ਵੇਲੇ ਜਿਹੜੇ ਟਰੈਕਟਰ ਟਰਾਲੀਆਂ ਜਾ ਰਹੇ ਆ ਉਹਦੇ ਉੱਤੇ ਚੱਲ ਰਿਹਾ ਜੀ। ਜਿਹੜੇ ਕੁਝ ਗਾਇਕ ਨੇ ਹੋਰ, ਜਿਹਦੇ ਚ ਬੂਟਾ ਮੁਹੰਮਦ, ਫਿਰੋਜ਼ ਖਾਨ, ਸੱਤੀ ਖੋਖੇਵਾਲੀਆ, ਉਹਨਾਂ ਦਾ ਇੱਕ ਸਾਂਝਾ ਗੀਤ ਗਾਇਆ ਜੀ, ਉੱਠੋ ਕਿਸਾਨ ਪੰਜਾਬ ਦੇ ਸਿਰ ਬੰਨ ਦਮਾਲੇ, ਦਿੱਲੀ ਵੱਲ ਨੂੰ ਪਾ ਲਏ ਸ਼ੇਰਾਂ ਨੇ ਚਾਲੇ। ਇਹ ਸਾਰੀਆਂ ਟਰੈਕਟਰਾਂ ਦੇ ਉੱਤੇ ਜਿਹੜਾ ਵੀ ਉਹ ਗੂੰਜ ਰਿਹਾ। ਹਰਸ ਚੀਮਾ ਦਾ ਤੇ ਕੰਵਰ ਗਰੇਵਾਲ ਦਾ ਜਿਹੜਾ ਗੀਤ ਆ, ਉਹ ਜਿਹੜੇ ਟਰੈਕਟਰ ਸ਼ੰਭੂ ਵੱਲ ਨੂੰ ਕੱਲ੍ਹ ਜਾ ਰਹੇ ਸੀ ਉਹਦੇ ਉੱਤੇ ਤਕਰੀਬਨ ਦੂਜੇ ਤੀਜਾ ਜਿਹੜਾ ਟਰੈਕਟਰ ਸੀਗਾ ਵੀ ਉਹਦੇ ਉੱਤੇ ਉਹ ਗੀਤ ਚੱਲ ਰਿਹਾ ਸੀ, ਪੇਚਾ ਪੈ ਗਿਆ ਸੈਂਟਰ ਨਾਲ। ਮਨਮੋਹਨ ਵਾਰਸ ਤੇ ਉਹਦੇ ਭਰਾਵਾਂ ਦਾ ਗਾਇਆ ਹੋਇਆ ਜਿਹੜਾ ਗੀਤ ਸੀਗਾ ਜੀ, ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ, ਇਹ ਜਿਹੜਾ ਟਰੈਕਟਰਾਂ ਦੇ ਉੱਤੇ ਥਾਂ ਥਾਂ ਦੇ ਉੱਤੇ ਜਿਹੜਾ ਵੀ ਚੱਲ ਰਿਹਾ ਸੀ। ਅੱਖਾਂ ਖੋਲ ਪੰਜਾਬ ਸਿਆਂ, ਇਹ ਵੀ ਗੀਤ ਜਿਹੜਾ ਵੀ ਉਹ ਟਰੈਕਟਰਾਂ ਦੇ ਉੱਤੇ, ਕਿਉਂਕਿ ਨੌਜਵਾਨ ਨੇ ਜਿਹੜੇ ਟਰੈਕਟਰ ਲਿਜਾ ਰਹੇ ਨੇ ਉਹਨਾਂ ਨੇ ਸਟੀਰੀਓ ਵੀ ਜਿਹੜੇ ਉਹ ਵੱਡੇ ਲਾਏ ਹੋਏ ਨੇ, ਜਿਹੜੇ ਕਿਸੇ ਨਾ ਕਿਸੇ ਜੋਸ਼ ਦੀ ਗਵਾਹੀ ਤਾਂ ਜਿਹੜੇ ਉਹ ਭਰਦੇ ਕਿ ਜੋਸ਼ੀਲੇ ਲੋਕ ਜਿਹੜੇ ਵੀ ਉਹ ਤੁਰ ਰਹੇ ਨੇ। ਔਰ ਇਹਦੇ ਵਿੱਚ ਸਭ ਤੋਂ ਚੰਗੀ ਜਿਹੜੀ ਵੀ ਉਹ ਚੀਜ਼ ਇਹ ਲੱਗੀ ਕਿ ਨੌਜਵਾਨ ਜਿਹੜੇ ਨੇ ਉਹਨਾਂ ਨੂੰ ਇੱਕ ਤਾਂ ਸੰਘਰਸ਼ ਜਿਹੜਾ ਉਹ ਸਿੱਖ ਰਹੇ ਨੇ, ਕਿਉਂਕਿ ਜੋਸ਼ ਨੌਜਵਾਨਾਂ 'ਚ ਹੋਸ਼ ਜਿਹੜਾ ਵੀ ਉਹ ਲੀਡਰਾਂ ਦੇ ਵਿੱਚ ਹੈ, ਉਹ ਉਹਨਾਂ ਨੂੰ ਇੱਕ ਕਿਸਮ ਦੇ ਨਾਲ ਸਿਖਾ ਰਹੇ ਨੇ। ਜਿਹੜੇ ਇੱਕ ਨੌਜਵਾਨ ਤੁਸੀਂ ਦੇਖਿਆ ਹੋਣਾ ਜਿਹਨੇ ਛਾਲ ਮਾਰੀ ਸੀਗੀ ਉੱਤੋਂ ਜਿਹੜੀਆਂ ਪਾਣੀ ਵਾਲੀਆਂ ਇਹ ਜਲ ਤੋਪਾਂ ਨੇ ਜੀ, ਉਹਨੂੰ ਉਹਦਾ ਮੂੰਹ ਮੋੜ ਕੇ ਉਹਦਾ ਬੰਦ ਕਰਕੇ, ਉਹ ਇਸ ਵੇਲੇ ਮਨਦੀਪ ਉਹਦਾ ਨਾਮ ਹੈ, ਉਹ ਛਾਇਆ ਪਿਆ ਪੂਰੇ ਕਿਸਾਨ ਸੰਘਰਸ਼ ਦੇ ਵਿੱਚ, ਜਿਹੜਾ ਕਿ ਨੌਜਵਾਨਾਂ ਦੇ ਵਾਸਤੇ ਜੋਸ਼ ਭਰ ਰਿਹਾ। ਔਰ ਸਲੋਗਨ ਤੇ ਗੀਤ ਜਿਹੜੇ ਨੇ ਉਹ ਪੰਜਾਬ ਦੀ ਉਹ ਫਿਜ਼ਾ ਦੀ ਗੱਲ ਕਰ ਰਹੇ ਆ ਜਿਹੜੀ ਵਰ੍ਹਿਆਂ ਪਹਿਲਾਂ ਹੁੰਦੀ, ਵਰ੍ਹਿਆਂ ਪਹਿਲਾਂ। ਪਿਛਲੇ ਕੁਝ ਸਮੇਂ ਦੇ ਦੌਰਾਨ ਇਹ ਸਾਰਾ ਕੁਝ ਪੰਜਾਬ ਦੇ ਵਿੱਚੋਂ ਗਵਾਚ ਗਿਆ ਸੀਗਾ। ਕਿੰਨੇ ਸਾਲ ਮੈਨੂੰ ਤੁਹਾਡੇ ਨਾਲ ਜਿਹੜਾ ਵੀ ਉਹ ਗੱਲ ਕਰਦਿਆਂ ਨੂੰ ਇਸ ਪਲੇਟਫਾਰਮ ਦੇ ਉੱਤੇ ਹੁੰਦੀ ਇੱਕੋ ਗੱਲ ਹੀ ਜਿਹੜੀ ਵੀ ਹੁੰਦੀ ਸੀਗੀ ਕਿ ਕੀ ਪੰਜਾਬ ਦੇ ਵਿੱਚ ਬੋਲਣ ਵਾਲੇ ਲੋਕ, ਪੰਜਾਬ ਦੇ ਵਾਸਤੇ ਲੜਨ ਵਾਲੇ ਲੋਕ, ਉਹ ਸੰਘਰਸ਼ੀ ਲੋਕ ਜਿਹੜੇ ਵੀ ਉਹ ਮੁੜ ਕੇ ਕਦੀ ਲੱਭ ਸਕਣਗੇ। ਪਰ ਇਸ ਪੱਖੋਂ ਖੁਸ਼ਕਿਸਮਤੀ ਹੈ ਕਿ ਉਹ ਲੋਕ ਨਾ ਸਿਰਫ ਉੱਥੇ ਆ ਬਲਕਿ ਅਸੀਂ ਉਹਨਾਂ ਨੂੰ ਆਪਣੀਆਂ ਅੱਖਾਂ ਦੇ ਨਾਲ ਤੱਕ ਰਹੇ ਹਾਂ। ਬਿਲਕੁਲ ਜੀ, ਸਾਡੇ ਗੱਲ ਕਰਦਿਆਂ ਹੀ ਉਹ ਉੱਠ ਗਏ ਆ। ਤੇ ਅੱਗੇ ਗੱਲ ਕਰਦੇ ਹਾਂ, ਸੜਕਾਂ ਦੇ ਉੱਤੇ ਥਾਂ ਥਾਂ ਤੇ ਪੁੱਟੀਆਂ ਗਈਆਂ, ਪਰ ਹਰਿਆਣੇ ਦੇ ਕਿਸਾਨਾਂ ਨੇ ਆਪਣੇ ਖੇਤਾਂ ਦੇ ਵਿੱਚੋਂ ਹੀ ਰਾਹ ਦਿੱਤਾ ਕਿਸਾਨ। ਬਿਲਕੁਲ ਜੀ, ਐਕਚੁਅਲੀ ਇਹ ਬੜਾ ਕੁਛ ਜਿਹੜਾ ਵੀ ਇਹ ਨਵਾਂ ਹੈ, ਕਿਉਂਕਿ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਹਰਿਆਣਾ ਕੰਧ ਬਣ ਗਿਆ। ਹਰਿਆਣਾ ਨਹੀਂ ਕੰਧ ਬਣਿਆ, ਹਰਿਆਣੇ ਦੀ ਸਰਕਾਰ ਜਿਹੜੀ ਆ ਭਾਜਪਾ ਦੀ, ਉਹ ਕੰਧ ਜਿਹੜੀ ਬਣੀ ਹੈ, ਕਿਉਂਕਿ ਦੋਨਾਂ ਚੀਜ਼ਾਂ ਦੇ ਵਿੱਚ ਬਹੁਤ ਫਰਕ ਹੈ। ਜਿਹੜੇ ਹਰਿਆਣੇ ਦੇ ਕਿਸਾਨ ਨੇ ਉਹ ਤਾਂ ਸਗੋਂ ਪਹਿਲਾਂ ਜਿਹੜਾ ਵੀ ਗਏ ਔਰ ਉਹ ਨਾਕੇ ਤੋੜਦਿਆਂ ਅੱਗੇ ਰਾਹ ਪੱਧਰਾ ਕਰਦੇ ਜਿਹੜਾ ਵੀ ਉਹ ਦਿੱਲੀ ਤੱਕ ਪਹੁੰਚ ਜਿਹੜਾ ਵੀ ਉਹ ਰਹੇ ਆ। ਕਿਸਾਨੀ ਸੰਘਰਸ਼ ਦੇ ਅੱਗੇ ਜਿਹੜੀਆਂ ਵੀ ਇਹ ਰੁਕ ਨਹੀਂ ਸਕੀਆਂ ਜਿਹੜੀਆਂ ਪੁਲਿਸਾਂ ਨੇ ਜੀ, ਪੁਲਿਸ ਦੇ ਜਿਹੜੇ ਨਾਕੇ ਲਾਏ ਹੋਏ ਸੀਗੇ। ਇੱਕ ਤਸਵੀਰ ਹੈ ਜੀ ਮੇਰੇ ਕੋਲ ਬੜੀ ਕਮਾਲ ਦੀ ਕਿ ਦੋ ਫੌੜੀਆਂ ਦੇ ਨਾਲ ਜਿਹੜਾ ਬਾਬਾ ਉਹ ਤੁਰ ਰਿਹਾ ਔਰ ਜਾ ਰਿਹਾ ਤੁਰ ਕੇ, ਤੇ ਪਿੱਛੇ ਉਹਦੇ ਜਿਹੜਾ ਵੀ ਉਹ ਨੌਜਵਾਨ ਨਾਅਰੇ ਮਾਰਦੇ ਤੁਰੇ ਆਉਂਦੇ ਨੇ। ਇਹ ਜਿਹੜੀਆਂ ਚੀਜ਼ਾਂ ਜੋਸ਼ ਜਿਹੜੀਆਂ ਉਹ ਭਰਨ ਵਾਲੀਆਂ ਨੇ। ਜਿੱਥੇ ਸੜਕਾਂ ਜਿਹੜੀਆਂ ਪੁੱਟ ਦਿੱਤੀਆਂ ਗਈਆਂ, ਤੁਸੀਂ ਹੈਰਾਨ ਹੋਵੋਗੇ ਕਿ ਜੇ ਕਿਤੇ ਇਹ ਸੜਕ ਇੱਕ ਜਗ੍ਹਾ ਦੇ ਉੱਤੇ ਵੀ ਪੰਜਾਬ ਦੇ ਵਿੱਚ ਪੰਜਾਬ ਦੇ ਸੰਘਰਸ਼ ਦੇ ਦੌਰਾਨ ਜਾਂ ਦਿੱਲੀ ਜਾਂਦਿਆਂ ਕਿਸਾਨਾਂ ਨੇ ਪੁੱਟੀ ਹੁੰਦੀ ਤੇ ਗੋਦੀ ਮੀਡੀਆ ਦੇ ਉੱਤੇ ਪੈਰ ਰੌਲਾ ਜਾਣਾ ਸੀਗਾ ਜੀ ਕਿ ਇਹ ਕਿਸਾਨ ਜਿਹੜੇ ਨੇ ਉਹ ਪਬਲਿਕ ਪ੍ਰਾਪਰਟੀ ਦਾ ਨੁਕਸਾਨ ਕਰ ਰਹੇ ਆ। ਇਹ ਸਰਕਾਰ ਨੇ ਆਪ ਪੱਟ ਦਿੱਤੀਆਂ। 6-6 ਫੁੱਟ ਡੂੰਘੇ, 8-8 ਫੁੱਟ ਡੂੰਘੀ ਜਿਹੜੀਆਂ ਦੀ ਉਹ ਖੱਡਾਂ ਮਾਰ ਦਿੱਤੀਆਂ ਕਿ ਤਾਂ ਕਿ ਕਿਸਾਨ ਜਿਹੜੇ ਵੀ ਉਹ ਲੰਘ ਨਾ ਸਕਣ। ਪਰ ਇੱਕ ਗੱਲ ਉੱਥੇ ਭੁੱਲ ਗਏ ਵੀ ਜਿਹੜੇ ਵਹੀਕਲ ਦੇ ਉੱਤੇ ਆ ਰਹੇ ਆ ਇਹ ਕੋਈ ਏਦਾਂ ਦੇ ਵਹੀਕਲ ਨਹੀਂ ਹੈਗੇ ਵੀ ਜਿਹੜਾ ਕੱਚੇ ਰਾਹ ਦੇ ਉੱਤੇ ਉਤਰ ਗਿਆ ਤੇ ਫਿਰ ਉਹ ਚੜ੍ਹ ਨਹੀਂ ਸਕਣਾ। ਇਹ ਤਾਂ ਟਰੈਕਟਰ ਟਰਾਲੀਆਂ ਨੇ। ਤੇ ਜਿਹੜੇ ਹਰਿਆਣੇ ਦੇ ਕਿਸਾਨ ਸੀਗੇ ਉਹਨਾਂ ਨੇ ਇਸ ਗੱਲ ਦੀ ਪਰਵਾਹ ਨਾ ਕਰਦੇ ਆ ਕਿ ਉਹਨਾਂ ਦੀ ਕਣਕ ਜਿਹੜੀ ਆ ਉਹ ਬੀਜੀ ਹੋਈ ਆ, ਉਹਨਾਂ ਨੇ
ਆਪ ਖੜੋ ਕੇ ਜਿਹੜਾ ਦੀ ਉਹ ਕੱਢਿਆ ਵੀ ਇੱਧਰ ਦੀ ਕੱਢ ਕੇ ਤੁਸੀਂ ਜਿਹੜਾ ਉਹ ਲੈ ਕੇ ਜਾਓ। ਹਰਿਆਣਵੀ ਜਿਹੜੇ ਕਿਸਾਨ ਸੀ ਉਹਨਾਂ ਨੇ ਦਿਲ ਵੀ ਖੋਲੇ, ਖੇਤਾਂ ਵਿਚਲੇ ਰਾਹ ਵੀ ਜਿਹੜੇ ਦੀ ਉਹ ਖੋਲ ਦਿੱਤੇ। ਪੁਲਿਸ ਦੇ ਵੱਲੋਂ ਲਾਏ ਮਿੱਟੀ ਦੇ ਟਿੱਬੇ ਹਰਿਆਣੇ ਦੇ ਕਿਸਾਨਾਂ ਨੇ ਆਪਣੇ ਟਰੈਕਟਰ ਲਿਆ ਕੇ ਉਹਦੇ ਪਿੱਛੇ ਕਿਰਾਏ ਪਾ ਕੇ ਜਿਹੜੇ ਦੀ ਉਹ ਢੇਰ ਕਰ ਦਿੱਤੇ, ਔਰ ਕਰਾ ਕੇ ਪੰਜਾਬ ਦੇ ਕਿਸਾਨਾਂ ਦੇ ਵਾਸਤੇ ਰਾਹ ਖੋਲਦੇ ਜਿਹੜੇ ਦੀ ਉਹ ਨਜ਼ਰ ਆਏ। ਕਿਉਂਕਿ ਆਪਾਂ ਸਿਰਫ ਸ਼ੰਭੂ ਦੇਖਦੇ ਹਾਂ, ਬਾਕੀ ਜਿਹੜੇ ਛੋਟੇ ਰਾਹ ਨੇ ਉਹਨਾਂ ਦੇ ਉੱਤੇ ਹਰਿਆਣੇ ਦੇ ਕਿਸਾਨਾਂ ਨੇ ਜਿਵੇਂ ਪੰਜਾਬ ਦੇ ਕਿਸਾਨਾਂ ਨੂੰ ਅੱਗੇ ਜਿਹੜਾ ਦੀ ਉਹ ਲੰਘਾਇਆ। ਉਹ ਵੀ ਇੱਕ ਗੱਲ ਸਮਝੇ ਕਿ ਇਹ ਸਾਡੀ ਲੜਾਈ ਹੈ, ਸਾਂਝੀ ਲੜਾਈ ਹੈ, ਕਿਸਾਨੀ ਦੀ ਜਿਹੜੀ ਉਹ ਲੜਾਈ ਹੈ। ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜੇ ਢਾਬੇ ਨੇ ਛੋਟੇ ਖੁੱਲੇ, ਉੱਥੇ ਜਿਹੜਾ ਦੀ ਉਹ ਚਾਹ ਬਣਾ ਕੇ ਬੈਠੇ ਨੇ। ਜਿਹਨੂੰ ਚਾਹ ਚਾਹੀਦੀ ਹੈ ਤੁਸੀਂ ਚਾਹ ਪੀਓ। ਇੱਕ ਕਿਸਾਨ ਦੱਸਦਾ ਉਹਨੇ ਕਿਹਾ ਪੈਸੇ ਕਿੰਨੇ ਹੋਏ, ਕਹਿੰਦਾ ਬਸ ਪੈਸੇ ਇਹੀ ਹੈ ਕਿ ਤੁਸੀਂ ਦਿੱਲੀ ਪਹੁੰਚ ਜਾਓ। ਬਹੁਤ ਸਾਰੇ ਜਿਹੜੇ ਡਾਕਟਰ ਨੇ ਜਿੱਥੇ ਇਹ ਬੈਠੇ ਨੇ ਉੱਥੇ ਉਹ ਚੈੱਕ ਕਰਦੇ ਨਜ਼ਰ ਆਏ। ਇਹਦੇ ਵਿੱਚ ਡਾਕਟਰ ਧਰਮਵੀਰ ਗਾਂਧੀ ਹੋਰਾਂ ਦੀ ਵੀ ਤਾਰੀਫ ਜਿਹੜੀ ਉਹ ਕਰਨੀ ਬਣਦੀ ਹੈ। ਉਹ ਸ਼ੰਭੂ ਬਾਰਡਰ ਦੇ ਉੱਤੇ ਜਿਹੜਾ ਸੀਗਾ ਉਹ ਕੱਲ ਬੈਠੇ ਜਾ ਕੇ ਉੱਥੇ ਉਹਨਾਂ ਨੇ ਚੈਕਿੰਗ ਕੀਤੀ। ਥਾਂ ਦੇ ਉੱਤੇ ਜਿੱਥੇ ਜਾ ਰਹੇ ਨੇ ਉਹ ਹਰਿਆਣੇ ਦੇ ਡਾਕਟਰ ਨੇ ਜਾਂ ਕੈਮਿਸਟ ਨੇ ਉਹ ਪਹੁੰਚ ਰਹੇ ਆ ਉਹਨਾਂ ਦੇ ਕੋਲੇ ਕਿ ਕਿਸੇ ਨੂੰ ਕੋਈ ਦਵਾਈ ਚਾਹੀਦੀ ਹੈ ਤਾਂ ਉਹ ਲਿਆ ਕੇ ਜਿਹੜਾ ਉਹ ਦੇ ਸਕਦੇ ਆ। ਅਜਿਹੀਆਂ ਚੀਜ਼ਾਂ ਪਹਿਲਾਂ ਕਦੀ ਨਹੀਂ ਵੇਖਣ ਨੂੰ ਜਿਹੜੀਆਂ ਦੀ ਉਹ ਮਿਲੀਆਂ। ਬਹੁਤ ਸਾਰੇ ਸੰਘਰਸ਼ ਲੜੇ ਗਏ ਆ, ਬਹੁਤ ਸਾਰੇ ਸੰਘਰਸ਼ ਵੇਖੇ ਗਏ ਆ, ਪਰ ਇਹਦੇ ਵਿੱਚ ਆਮ ਲੋਕਾਂ ਦੀ ਜਿਹੜੀ ਸਿੰਪਥੀ, ਜਿਹੜੇ ਬੋਲ ਨਹੀਂ ਸਕਦੇ, ਉਹ ਇਹ ਸੋਚ ਰਹੇ ਆ ਕਿ ਸਾਡੀ ਜਗ੍ਹਾ ਦੇ ਉੱਤੇ ਜੇ ਇਹ ਲੋਕ ਬੋਲ ਰਹੇ ਆ ਤੇ ਅਸੀਂ ਘੱਟੋ ਘੱਟ ਉਹਨਾਂ ਦੀ ਪੇਠੀ ਜਿਹੜੀ ਦੀ ਉਹ ਪੂਰ ਦਈਏ। ਇਹ ਸਭ ਤੋਂ ਇੱਕ ਵੱਖਰੀ ਚੀਜ਼ ਜਿਹੜੀ ਆ ਉਹ ਵੇਖਣ ਵਾਲੀ ਆ। ਔਰ ਦੂਸਰੀ ਚੀਜ਼ ਜਿਹੜੀ ਵੱਖਰੀ ਵੇਖਣ ਵਾਲੀ ਉਹ ਇਹ ਹੈ ਕਿ ਇਹ ਸੰਘਰਸ਼ ਜਿਹੜਾ ਸੀਗਾ ਉਹ ਨੌਜਵਾਨਾਂ ਨੂੰ ਤਾਂ ਨਾਲ ਤੋਰਨ ਦੇ ਵਿੱਚ ਸਫਲ ਹੋਇਆ। ਔਰਤਾਂ ਦੀ ਏਡੀ ਵੱਡੀ ਜਿਹੜੀ ਸ਼ਮੂਲੀਅਤ ਆ ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਜਿਹੜੀ ਦੀ ਉਹ ਪ੍ਰਾਪਤੀ ਇਸ ਸੰਘਰਸ਼ ਦੀ ਹੈ। ਔਰ ਜਿਸ ਤਰੀਕੇ ਦੇ ਨਾਲ ਇੱਥੇ ਜਿੰਨੇ ਹਰਿਆਣੇ ਦੇ ਪਿੰਡ ਨੇ ਉੱਥੋਂ ਲੰਗਰ ਬਣ ਰਿਹਾ ਰਾਤ ਦਾ ਜਿਹੜਾ ਵੀ, ਔਰ ਬਣ ਕੇ ਲੰਗਰ ਜਿਹੜਾ ਉਹ ਸੜਕਾਂ ਦੇ ਉੱਤੇ ਲਿਆਂਦਾ ਜਾ ਰਿਹਾ। ਸਵੇਰ ਦੇ ਜਿਹੜੇ ਵੀ ਲੋਕ ਤੁਰੇ ਹੋਏ ਨੇ ਡੱਬ ਵਾਲੀ ਦੇ ਨੇੜੇ ਤੇੜੇ 10,000 ਬੰਦਿਆਂ ਦਾ ਲੰਗਰ ਬਣਾ ਕੇ ਜਿਹੜੇ ਜੀ ਉਹ ਪਿੰਡਾਂ ਦੇ ਲੋਕ ਬੈਠੇ ਨੇ ਤੇ ਜੇ ਇਸ ਪਾਸੇ ਵੱਲ ਦੀ ਲੰਘਦੇ ਆ ਉਹਨਾਂ ਨੂੰ ਪਾਣੀ, ਰੋਟੀ, ਦਾਲ, ਸਬਜ਼ੀ ਜਿਹੜੀ ਉਹ ਪੈਕ ਕਰਕੇ ਦੇ ਰਹੇ ਨੇ। ਜਿੰਨੇ ਨਾਕੇ ਨੇ ਉਹਨਾਂ ਦੇ ਉੱਤੇ ਪੁਲਿਸ ਤਾਂ ਖੜੀ ਆ ਨਾਕਿਆਂ ਦੇ ਉੱਤੇ ਜਦੋਂ ਹਰਿਆਣੇ ਜਾਣ ਦੇ ਵਾਸਤੇ, ਨਾਲ ਦੀ ਨਾਲ ਉਹ ਲੰਗਰ ਵੀ ਜਿਹੜਾ ਦੀ ਉਹ ਲੋਕ ਲਈ ਖੜੇ ਨੇ। ਇਹ ਜਿਹੜੇ ਜਲਵੇ ਨੇ ਨਾ ਜੀ ਇਹ ਇੱਥੇ ਐਸੇ ਦਿਸ ਰਹੇ ਨੇ ਜਿਨ੍ਹਾਂ ਨੇ ਇਤਿਹਾਸ ਲਿਖਣਾ। ਕੱਲ ਨੂੰ ਇਹਦਾ ਕੀ ਫੈਸਲਾ ਹੁੰਦਾ, ਕੀ ਉਹਦੇ ਵਿੱਚੋਂ ਨਿਕਲਦਾ, ਉਹ ਸਾਰੀਆਂ ਬਾਅਦ ਵਾਲੀਆਂ ਜਿਹੜੀਆਂ ਦੀ ਉਹ ਗੱਲਾਂ ਨੇ। ਪਰ ਇੰਨਾ ਜ਼ਰੂਰ ਹੈ ਕਿ ਅਜਿਹੀਆਂ ਗੱਲਾਂ ਜਿਵੇਂ ਚਾਹੇ ਉਹ ਗਦਰ ਹੋਵੇ, ਚਾਹੇ ਉਦੋਂ ਬਾਅਦ ਜਿਹੜੇ ਵੀ ਉਹ ਮੋਰਚੇ ਹੋਣ, ਉਹਨਾਂ ਦੇ ਵਿੱਚ ਪੜ੍ਹਦੇ ਰਹੇ ਆ। ਪਰ ਇਸ ਵੇਲੇ ਜਿਹੜੀਆਂ ਦੀ ਉਹ ਬਿਲਕੁਲ ਪ੍ਰਤੱਖ ਦਿਸ ਰਹੀਆਂ ਨੇ ਕਿ ਸੰਘਰਸ਼ ਕਰਨ ਵਾਲੇ ਜਿਹੜੇ ਲੋਕ ਨੇ, ਨਾ ਉਹਨਾਂ ਦੀ ਕੋਈ ਜਾਤ ਹੁੰਦੀ ਹੈ, ਨਾ ਮਜ਼ਹਬ ਤੇ ਵੰਡੀਆਂ ਜਿਹੜੀਆਂ ਦੀ ਉਹ ਉਹਨਾਂ ਸਾਰੀਆਂ ਨੂੰ ਖਤਮ ਕਰਕੇ ਜਦੋਂ ਉਹ ਇਕਜੁੱਟ ਹੋ ਜਾਂਦੇ ਆ ਤੇ ਫਿਰ ਸਰਕਾਰਾਂ ਜਿਹੜੀਆਂ ਉਹ ਝੁਕਣ ਦੇ ਵਾਸਤੇ ਮਜਬੂਰ ਹੋ ਜਾਂਦੀਆਂ। ਬਿਲਕੁਲ ਜੀ ਬਿਲਕੁਲ। ਬਹੁਤ ਦੇਰ ਬਾਅਦ ਇਹ ਜਿਹੜੀ ਸੱਚਾਈ ਆ ਇਹ ਦੇਖਣ ਨੂੰ ਮਿਲੀ ਆ। ਅਤੇ ਅੱਗੇ ਗੱਲ ਕਰਦੇ ਹਾਂ ਜਿਹੜੇ ਤਾਂ ਹੁਣ ਸੰਘਰਸ਼ ਦੇ ਵਿੱਚ ਚਲੇ ਗਏ ਆ ਤਾਂ ਉਹਨਾਂ ਦੇ ਪਿੱਛੇ ਪਿੰਡਾਂ ਦੇ ਵਿੱਚ ਵੀ ਕੁਛ ਲੋਕ ਰਹਿ ਗਏ ਆ। ਉਹਨਾਂ ਨੇ ਜੋ ਚਲੇ ਗਏ ਉਹਨਾਂ ਦੀਆਂ ਘਰਾਂ ਬਾਰਾਂ ਅਤੇ ਫਸਲਾਂ ਦਾ ਧਿਆਨ ਰੱਖਣ ਦੀ ਗੱਲ ਕੀਤੀ। ਦੇਖੋ ਇਹ ਵੀ ਤੁਸੀਂ ਦੇਖੋ ਕਿ ਜਿਹੜੀਆਂ ਇੱਥੇ ਵੰਡੀਆਂ ਨੇ ਉਹ ਵੰਡੀਆਂ ਪਾਈਆਂ ਕਿਹਨੇ ਜੀ? ਉਹ ਵੰਡੀਆਂ ਪਾਈਆਂ ਸਿਆਸਤਦਾਨਾਂ ਨੇ। ਸਿਆਸਤਦਾਨਾਂ ਨੇ ਪਿੰਡਾਂ ਦੇ ਵਿੱਚ ਧੜੇਬੰਦੀ ਕ੍ਰੀਏਟ ਕਰ ਦਿੱਤੀ ਬਹੁਤ ਵੱਡੀ। ਭਰਾ ਦਾ ਵੈਰੀ ਹੋ ਗਿਆ। ਸਰਪੰਚੀ ਚੋਣਾਂ ਲੰਘੀਆਂ ਨੂੰ 3-3 ਸਾਲ ਲੰਘ ਜਾਂਦੇ ਆ ਪਰ ਕਤਲ ਨਹੀਂ ਥੰਮਦੇ। ਆਪਾਂ ਅਕਸਰ ਜਿਹੜਾ ਵੀ ਸੁਣਦੇ ਫਲਾਨੀ ਜਗ੍ਹਾ ਦੇ ਉੱਤੇ ਸਰਪੰਚੀ ਦੇ ਵੇੜੇ ਦਾ ਰੌਲਾ ਤੇ ਉੱਥੇ ਕਤਲ ਜਿਹੜਾ ਵੀ ਉਹ ਹੋ ਗਿਆ। ਪਰ ਇਹ ਜਿਹੜਾ ਸੰਘਰਸ਼ ਹੈ ਉਹਨੇ ਕਿਤੇ ਨਾ ਕਿਤੇ ਇਹ ਵੰਡੀਆਂ ਜਿਹੜੀਆਂ ਉਹਨੂੰ ਘਟਾਉਣ ਦੇ ਵਿੱਚ ਰੋਲ ਨਿਭਾਇਆ। ਜਿੰਨੇ ਗੁਰਦੁਆਰੇ ਨੇ ਪਿੰਡਾਂ ਦੇ ਵਿੱਚ ਉਹਨਾਂ ਦੇ ਵਿੱਚੋਂ ਪਿਛਲੇ ਦਿਨਾਂ ਤੋਂ ਅਨਾਊਂਸਮੈਂਟ ਜਿਹੜੀਆਂ ਉਹ ਹੁੰਦੀਆਂ ਰਹੀਆਂ ਨੇ। ਉੱਥੇ ਬਿੱਲਾਂ ਸੰਬੰਧੀ, ਕਾਨੂੰਨਾਂ ਸੰਬੰਧੀ ਦੱਸਿਆ ਜਾਂਦਾ ਰਿਹਾ ਕਿ ਸਾਡੀਆਂ ਜ਼ਮੀਨਾਂ ਕਿਵੇਂ ਸਾਥੋਂ ਖੁੱਸ ਜਾਣਗੀਆਂ, ਕਿਵੇਂ ਕਿਸਾਨ ਜਿਹੜਾ ਉਹ ਮਰ ਜੂਗਾ। ਜਿਵੇਂ ਕਿ ਕਿਉਂਕਿ ਜਿਹੜੇ ਇਹ ਕੇਂਦਰ ਪਲੇਸ ਨੇ, ਜਿਹੜੇ ਪਿੰਡਾਂ ਦੇ ਲੋਕ ਨੇ ਉਹ ਇਹ ਜਾਣਦੇ ਨੇ ਕਿ ਗੁਰਦੁਆਰੇ ਦੇ ਸਪੀਕਰ ਦਾ ਜਦੋਂ ਮਾਈਕ ਖੁੱਲ੍ਹਦਾ ਉਹਦੇ ਵਿੱਚ ਅਨਾਊਂਸਮੈਂਟ ਜਿਹੜੀ ਹੁੰਦੀ ਆ, ਜਦੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੀ ਜਾਂਦੀ ਹੈ, ਸਭ ਦੇ ਕੰਨ ਖੜੇ ਹੋ ਜਾਂਦੇ ਆ ਵੀ ਪਤਾ ਨਹੀਂ ਕੀ ਅਨਾਊਂਸਮੈਂਟ ਜਿਹੜੀ ਉਹ ਹੋਣ ਵਾਲੀ ਹੈ। ਉਹ ਇੱਕ ਐਸੇ ਪਲੇਸ ਨੇ, ਐਸਾ ਸੁਨੇਹਾ ਦੇਣ ਦਾ ਤਰੀਕਾ ਜਿਹਦੇ ਮੂਹਰੇ ਮੌਜੂਦਾ ਸੋਸ਼ਲ ਮੀਡੀਆ, ਵਟਸਐਪ, ਦੂਜੇ ਤੀਜੇ ਉਹ ਫੇਲ ਨੇ ਇੱਕ ਕਿਸਮ ਦੇ ਨਾਲ।
ਇਹ ਪੁਰਾਤਨ ਤਰੀਕਾ, ਇਹ ਨਵੇਂ ਤਰੀਕੇ ਜਿਹੜੇ ਆਏ ਨੇ ਉਹ ਆਪਣੀ ਜਗ੍ਹਾ ਦਿੱਤੇ ਨੇ, ਇਹ ਪੁਰਾਤਨ ਤਰੀਕੇ ਨੇ। ਹੁਣ ਜਿਹੜੀਆਂ ਅਨਾਊਂਸਮੈਂਟਸ ਹੋ ਰਹੀਆਂ ਨੇ ਇਹਨਾਂ ਗੁਰਦੁਆਰਿਆਂ ਦੇ ਵਿੱਚੋਂ, ਉਹਦੇ ਵਿੱਚ ਜਿਹੜਾ ਜੀ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ। ਜਿਹੜੇ ਦਿੱਲੀ ਕੂਚ ਕਰਨ ਵਾਲੇ ਨੇ ਉਹਨਾਂ ਨੂੰ ਇਹ ਕਿਹਾ ਜਾ ਰਿਹਾ ਕਿ ਤੁਸੀਂ ਆਪਣੇ ਘਰਾਂ ਬਾਰਾਂ ਦੀ ਫਿਕਰ ਨਹੀਂ ਕਰਨੀ, ਤੁਸੀਂ ਆਪਣੀਆਂ ਜ਼ਮੀਨਾਂ ਦੀ, ਆਪਣੀਆਂ ਫਸਲਾਂ ਦੀ ਫਿਕਰ ਨਹੀਂ ਕਰਨੀ। ਜਿਹੜੀਆਂ ਮੋਟਰਾਂ ਨੇ ਬੰਬੀਆਂ ਨੇ ਉਹਨਾਂ ਦੀਆਂ ਚਾਬੀਆਂ ਜਿਹੜੀਆਂ ਉਹ ਪਿੰਡਾਂ ਦੇ ਗੁਰਦੁਆਰਿਆਂ 'ਚ ਰੱਖੀਆਂ ਜਾ ਰਹੀਆਂ ਨੇ ਕਿ ਫਲਾਂ ਮੋਟਰ ਦੀ ਚਾਬੀ ਇੱਥੇ ਆ, ਜਿਹੜਾ ਆਪਣੀ ਮੋਟਰ ਚਲਾਉਣ ਜਾਊਗਾ, ਪਾਣੀ ਲਾਉਣ ਜਾਊਗਾ, ਉਹ ਦੂਜਿਆਂ ਦੀ ਮੋਟਰ ਚਲਾਵੇ, ਉਹਨਾਂ ਦੇ ਫਸਲਾਂ ਨੂੰ ਪਾਣੀ ਲਾਵੇ। ਹਾਲਾਂਕਿ ਇਹ ਜ਼ਿੰਮੇਵਾਰੀ ਘੱਟ ਗਈ ਕਿਉਂਕਿ ਮੀਂਹ ਪੈ ਗਿਆ। ਇਹ ਇੱਕ ਬਹੁਤ ਜਿਹੜਾ ਵੀ ਪਲੱਸ ਪੁਆਇੰਟ ਹੋ ਗਿਆ ਕਿਉਂਕਿ ਫਸਲਾਂ ਨੂੰ ਪਾਣੀ ਦੀ ਲੋੜ ਸੀ ਤੇ ਉਹ ਤਾਂ ਲੱਗ ਗਿਆ। ਜਿਹੜੀ ਯੂਰੀਆ ਇਹਨਾਂ ਦਿਨਾਂ ਦੇ ਵਿੱਚ ਪਾਈ ਜਾਂਦੀ ਹੈ ਔਰ ਇਹ ਗੁਰਦੁਆਰਿਆਂ 'ਚੋਂ ਅਨਾਊਂਸਮੈਂਟ ਕੀਤੀ ਜਾ ਰਹੀ ਹੈ ਕਿ ਫਲਾਂ ਜਿਹੜੇ ਘਰ ਦੀ ਯੂਰੀਆ ਉੱਥੇ ਪਈ ਆ ਤੇ ਉਹਦੇ ਖੇਤ ਦੇ ਵਿੱਚ ਇਹਨਾਂ ਦੇ ਵਿੱਚ ਜਿਹੜੀ ਉਹ ਪਾਉਣ ਵਾਲੀ ਹੈ। ਕਣਕ, ਛੋਲੇ, ਸਰੋਂ, ਸ਼ਕਾਲਾ, ਬਰਸੀਨ ਜਿਹਨੂੰ ਕਹਿੰਦੇ ਆ ਜੀ, ਸਬਜ਼ੀਆਂ ਵਗੈਰਾ, ਸਭ ਦੀ ਦੇਖ ਰੇਖ ਜਿਹੜੇ ਪਿੱਛੇ ਰਹਿ ਗਏ ਕੁਛ ਲੋਕ ਨੇ ਉਹ ਕਰ ਰਹੇ ਨੇ। ਇਹ ਕਿਹਾ ਜਾ ਰਿਹਾ ਕਿ ਪਿੰਡਾਂ ਦੇ ਵਿੱਚ ਮਿੱਥ ਕੇ ਕੁਛ ਲੋਕਾਂ ਨੂੰ ਉੱਥੇ ਛੱਡਿਆ ਗਿਆ। ਜਿਹੜੇ ਕਿਸਾਨ ਮਜ਼ਦੂਰ ਜਿਹੜੇ ਨੇ, ਜਿਹੜੇ ਕਦੀ ਵੀ ਦੋ ਨਹੀਂ ਹੁੰਦੇ, ਉਹਨਾਂ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਘਰ ਨੇ ਉਹ ਇਸ ਵੇਲੇ ਇਹਦੀ ਟੇਕ ਕੇਅਰ ਜਿਹੜੀ ਆ ਉਹ ਕਰ ਰਹੇ ਨੇ। ਅਜਿਹੀਆਂ ਚੀਜ਼ਾਂ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਜਿਹੜੀਆਂ ਉਹ ਮੁੱਕ ਗਈਆਂ ਸੀਗੀਆਂ। ਹੁਣ ਜਿਹੜਾ ਜੀ ਉਹ ਫੇਰ ਏਕਤਾ ਜਿਹੜੀ ਉਹ ਵੇਖਣ ਨੂੰ ਮਿਲ ਰਹੀ ਹੈ। ਪੰਜਾਬ ਦੇ ਪਿੰਡਾਂ ਦੇ ਵਿੱਚ ਤੁਸੀਂ ਜਾਓ, ਸੱਥਾਂ ਬਿਲਕੁਲ ਸੁੰਨੀਆਂ ਪਈਆਂ ਨੇ, ਸੱਥ ਦੇ ਉੱਤੇ ਤੁਹਾਨੂੰ ਇੱਕ ਵੀ ਬੰਦਾ ਬੈਠਾ ਨਜ਼ਰ ਨਹੀਂ ਆਉਂਦਾ ਕਿਉਂਕਿ ਜਿਹੜੇ ਬਹੁਤ ਜ਼ਿਆਦਾ ਬਜ਼ੁਰਗ ਨੇ, ਬਿਮਾਰ ਸ਼ਮਾਰ ਨੇ, ਉਹ ਨਹੀਂ ਗਏ ਦਿੱਲੀ ਨੂੰ ਤੇ ਉਹ ਜਿਹੜਾ ਵੀ ਖੂੰਡੀ ਫੜੀ ਫਸਲਾਂ ਦੀ ਰਾਖੀ ਕਰਦੇ ਦੇਖੇ ਜਾ ਰਹੇ ਆ ਕਿ ਕੋਈ ਅਵਾਰਾ ਪਸ਼ੂ ਨਾ ਆ ਜਾਣ ਜਾਂ ਉਹਨਾਂ ਨੂੰ ਨੁਕਸਾਨ ਨਾ ਕਿਸੇ ਕਿਸਮ ਦਾ ਜਿਹੜਾ ਉਹ ਹੋ ਜਾਏ। ਔਰ ਖਾਸ ਤੌਰ ਦੇ ਉੱਤੇ ਗੁਰਦੁਆਰਿਆਂ ਦੇ ਵਿੱਚੋਂ ਅਜਿਹੀਆਂ ਜਿਹੜੀਆਂ ਵੀ ਉਹ ਅਨਾਊਂਸਮੈਂਟਸ ਹੋਣੀਆਂ, ਇਹ ਵੀ ਕਿਹਾ ਜਾਣਾ ਕਿ ਭਾਈ ਜੇ ਕਿਸੇ ਨੂੰ ਦਵਾਈ ਬੂਟੀ ਦੀ ਲੋੜ ਹੈ, ਜਿਹੜੇ ਬਜ਼ੁਰਗ ਘਰੇ ਰਹਿ ਗਏ ਉਹਨਾਂ ਨੂੰ ਦਵਾਈ ਦੀ ਲੋੜ ਹੈ, ਉਹ ਦੱਸ ਦਿੱਤਾ ਜਾਵੇ ਗੁਰਦੁਆਰੇ, ਉਹਨਾਂ ਦੀ ਪਰਚੀ ਪਹੁੰਚਾ ਦਿੱਤੀ ਜਾਵੇ, ਉਹ ਦਵਾਈ ਜਿਹੜੀ ਉਹ ਲਿਆ ਕੇ ਉਹਨਾਂ ਨੂੰ ਦੇ ਦੇਣਗੇ। ਇਹ ਚੀਜ਼ਾਂ ਸ਼ਾਇਦ ਜਿਹੜੇ ਹਾਕਮ ਬੈਠੇ ਨੇ, ਜਿਹੜੇ ਇਹ ਕਹਿੰਦੇ ਨੇ ਕਿ ਡਾਂਗਾਂ ਦੇ ਨਾਲ, ਗੋਲੀਆਂ ਦੇ ਨਾਲ, ਅਥਰੂ ਗੈਸ ਦੇ ਨਾਲ ਅਸੀਂ ਕਿਸਾਨਾਂ ਨੂੰ ਜਿਹੜਾ ਵੀ ਉਹ ਰੋਕ ਲਵਾਂਗੇ, ਕਾਸ਼ ਕਿਤੇ ਆਹ ਗੱਲਾਂ ਉਹਨਾਂ ਲੋਕਾਂ ਨੂੰ ਦੱਸੀਆਂ ਜਾਂਦੀਆਂ ਕਿ ਇਹ ਕਿਹੋ ਜਿਹੇ ਲੋਕ ਨੇ, ਕਿੰਨੀ ਕਮਿਟਮੈਂਟ ਦੇ ਨਾਲ ਜਿਹੜੇ ਤੁਰੇ ਨੇ। ਇਹ ਕਮਿਟਮੈਂਟ ਜਿਹੜੀਆਂ ਵੀ ਉਹ ਤੁਸੀਂ ਕਿਵੇਂ ਉੱਥੇ ਬੈਠੇ ਸਮਝ ਜਾਓਗੇ ਤੇ ਕਿਵੇਂ ਇਹਨੂੰ ਰੋਕ ਲਓਗੇ। ਬਿਲਕੁਲ ਜੀ। ਤੇ ਅੱਗੇ ਟ੍ਰੇਡ ਯੂਨੀਅਨ ਦੀ ਜੇ ਗੱਲ ਕਰੀਏ ਤਾਂ ਉਹਨਾਂ ਦੀ ਹੜਤਾਲ ਨੂੰ ਬਹੁਤ ਵੱਡਾ ਹੰਗਾਰਾ ਮਿਲਿਆ। ਕਿਉਂਕਿ ਕੇਂਦਰੀ ਟ੍ਰੇਡ ਯੂਨੀਅਨਾਂ ਨੇ ਬਹੁਤ ਵੱਡੀ ਯੂਨੀਅਨ ਆ ਔਰ ਇਹਨਾਂ ਨੇ ਕਿਸਾਨ ਸੰਘਰਸ਼ ਦੀ ਵੀ ਹਮਾਇਤ ਜਿਹੜੀ ਆ ਉਹ ਕੀਤੀ ਆ ਔਰ ਮੁਲਕ ਭਰ ਦੇ ਵਿੱਚ ਇਹਨਾਂ ਨੇ ਚੱਕਾ ਜਾਮ ਜਿਹੜਾ ਵੀ ਉਹ ਕੀਤਾ ਸੀ। ਕੇਰਲਾ, ਪੁਡੁਚੇਰੀ, ਉੜੀਸਾ, ਅਸਾਮ ਤੇ ਤੇਲੰਗਾਨਾ ਮੁਕੰਮਲ ਤੌਰ ਦੇ ਉੱਤੇ ਬੰਦ ਰਹੇ, ਜਦੋਂ ਕਿ ਬਾਕੀ ਸੂਬਿਆਂ ਦੇ ਵਿੱਚ ਜਿਹੜਾ ਸੀਗਾ ਇਹਦਾ ਅਸਰ ਵੇਖਣ ਨੂੰ ਮਿਲਿਆ। ਪੰਜਾਬ, ਹਰਿਆਣਾ ਤਾਂ ਕਿਸਾਨੀ ਦੀ ਵਜ੍ਹਾ ਕਰਕੇ ਜਿਹੜਾ ਵੀ ਇੱਕ ਕਿਸਮ ਦੇ ਨਾਲ ਬਣਦੀ ਹੈ ਜੀ। ਟ੍ਰੇਡ ਯੂਨੀਅਨਾਂ ਦੇ ਅਨੁਸਾਰ ਇਸ ਹੜਤਾਲ ਦੇ ਵਿੱਚ ਦੇਸ਼ ਦੇ 25 ਕਰੋੜ ਜਿਹੜੇ ਕਿਰਤੀ ਨੇ ਉਹ ਸ਼ਾਮਲ ਹੋਏ। ਬੈਂਕ ਕਰਮਚਾਰੀਆਂ ਦੇ ਇਸ ਹੜਤਾਲ ਦੇ ਵਿੱਚ ਸ਼ਾਮਲ ਹੋਣ ਦੇ ਨਾਲ ਜਿਹੜੀਆਂ ਬੈਂਕ ਸਰਵਿਸਿਜ਼ ਸੀਗੀਆਂ ਉਹ ਵੀ ਪ੍ਰਭਾਵਿਤ ਹੋਈਆਂ। ਬੈਂਕਿੰਗ ਤੇ ਬਿਜਲੀ ਖੇਤਰ ਦੀਆਂ ਜਥੇਬੰਦੀਆਂ ਜਿਹੜੀਆਂ ਸੀਗੀਆਂ ਉਹ ਇਹਦੇ ਵਿੱਚ ਸ਼ਾਮਲ ਇਸ ਸੰਘਰਸ਼ ਦੇ ਵਿੱਚ ਰਹੀਆਂ। ਜਿਹੜੇ ਟ੍ਰੇਡ ਯੂਨੀਅਨਾਂ ਨੇ ਇਹ ਗੱਲ ਕਹੀ ਆ ਕਿ ਕੇਰਲਾ, ਪੁਡੁਚੇਰੀ, ਉੜੀਸਾ, ਅਸਾਮ ਤੇ ਤੇਲੰਗਾਨਾ ਜਿਹੜਾ ਸੀਗਾ ਜੀ ਉਹ ਮੁਕੰਮਲ ਬੰਦ ਰਿਹਾ। ਤਾਮਿਲਨਾਡੂ ਦੇ 13 ਜ਼ਿਲ੍ਹਿਆਂ ਦੇ ਵਿੱਚ ਮੁਕੰਮਲ ਬੰਦ ਵਾਲੀ ਸਥਿਤੀ ਰਹੀ, ਬਾਕੀ ਥਾਵਾਂ ਦੇ ਉੱਤੇ ਹੜਤਾਲ ਜਾਰੀ ਰਹੀ। ਪੰਜਾਬ ਤੇ ਹਰਿਆਣਾ ਦੇ ਵਿੱਚ ਰੋਡਵੇਜ਼ ਦਾ ਚੱਕਾ ਜਾਮ ਰਿਹਾ। ਝਾਰਖੰਡ ਤੇ ਛੱਤੀਸਗੜ੍ਹ ਦੇ ਵਿੱਚ ਬਹੁਤ ਸਾਰੇ ਥਾਵਾਂ ਦੇ ਉੱਤੇ ਮੁਕੰਮਲ ਹੜਤਾਲ ਰਹੀ। ਪੱਛਮੀ ਬੰਗਾਲ ਤੇ ਤ੍ਰਿਪੁਰਾ ਦੇ ਵਿੱਚ ਇਹਦਾ ਬਹੁਤ ਵੱਡਾ ਅਸਰ ਜਿਹੜਾ ਸੀਗਾ ਜੀ ਉਹ ਰੋਜ਼ਾਨਾ ਦੀ ਜ਼ਿੰਦਗੀ ਦੇ ਉੱਤੇ ਪਿਆ। ਹੜਤਾਲ ਦੇ ਵਿੱਚ ਇੰਟਕ, ਏਟਕ, HMSC, C2, AIUTUC, TUCC ਜਿਹੜੀਆਂ ਸੀਗੀਆਂ, LPF ਤੇ UT ਜਿਹੜੀਆਂ ਉਹ ਸ਼ਾਮਲ ਰਹੀਆਂ। ਜਿਹੜੇ ਭਾਰਤੀ ਜਿਹੜਾ RSS ਦੇ ਨਾਲ ਸੰਬੰਧਿਤ ਆ ਇੱਕ ਭਾਰਤੀ ਮਜ਼ਦੂਰ ਸੰਘ, ਇਹਨੂੰ ਛੱਡ ਕੇ ਸਾਰੀਆਂ ਕੇਂਦਰੀ ਜਿਹੜੀਆਂ ਟ੍ਰੇਡ ਯੂਨੀਅਨਾਂ ਸੀਗੀਆਂ ਉਹਨਾਂ ਨੇ ਹੜਤਾਲ ਦੇ ਵਿੱਚ ਹਿੱਸਾ ਜਿਹੜਾ ਸੀ ਉਹ ਲਿਆ। ਇਹ ਦੇਰ ਤੋਂ ਬਾਅਦ ਹੈ ਕਿ ਟ੍ਰੇਡ ਯੂਨੀਅਨਾਂ ਦੀ ਕੋਈ ਹੜਤਾਲ ਜਿਹੜੀ ਉਹ ਹੋਈ ਹੋਵੇ ਤੇ ਉਹ ਇੰਨੀ ਸਕਸੈਸਫੁਲ ਜਿਹੜੀ ਆ ਉਹ ਹੋਈ ਹੋਵੇ। ਦੇਖੋ, ਦੁਖੀ ਤਾਂ ਸਾਰੇ ਵਰਗ ਹੀ ਨੇ
ਪਰ ਸਵਾਲ ਇਹ ਆ ਕਿ ਬੋਲ ਨਹੀਂ ਰਹੇ ਸੀ ਜਿਹੜਾ ਇਹ ਹੌਲੀ ਹੌਲੀ ਸਹੀ ਸੰਘਰਸ਼ ਵਾਲੇ ਪਾਸੇ ਨੂੰ ਜਿਹੜਾ ਦੀ ਇਹ ਸੰਘਰਸ਼ੀ ਲੋਕ ਤੁਰਨ ਤਾਂ ਲੱਗੇ। ਤੇ ਅੱਗੇ ਗੱਲ ਕਰਦੇ ਹਾਂ ਜੀ ਐਸਜੀਪੀਸੀ ਦੇ ਪ੍ਰਧਾਨ ਦੀ, ਉਸ ਦੀ ਵੀ ਚੋਣ ਹੋ ਰਹੀ ਅੱਜ। ਬਿਲਕੁਲ ਜੀ, ਹੋਰਾਂ ਨਾਲ ਜੀ, ਤੇ ਉਹਨਾਂ ਨੂੰ ਜਿਹੜੀ ਪ੍ਰਧਾਨਗੀ ਦੇ ਨਾਲ ਅੱਜ ਜਿਹੜੀ ਐਸਜੀਪੀਸੀ ਦੀ ਪ੍ਰਧਾਨਗੀ ਦੀ ਚੋਣ ਹੈ ਉਹ ਇੱਥੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਕੀਤੀ ਜਾਊਗੀ। ਲਿਫਾਫਾ ਕੱਢਿਆ ਜਾਊਗਾ ਜੀ, ਔਰ ਇਹ ਲਿਫਾਫਾ ਕਿਉਂਕਿ ਬਾਦਲ ਪਰਿਵਾਰ ਦੇ ਜੇਬ ਚੋਂ ਨਿਕਲਦਾ ਇੱਕ ਵਾਰੀ ਫੇਰ ਜਿਹੜਾ ਜੀ ਉਹ ਨਿਕਲੂਗਾ। ਇਹ ਨਹੀਂ ਪਤਾ ਕਿ ਅਜੇ ਕਿੰਨੀ ਦੇਰ ਹੋਰ ਨਿਕਲਣਾ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿੰਨੀ ਦੇਰ ਤੱਕ ਆਮ ਚੋਣਾਂ ਨਹੀਂ ਹੋ ਜਾਂਦੀਆਂ ਉਨੀ ਦੇਰ ਤੱਕ ਤਾਂ ਇਹੀ ਪ੍ਰਕਿਰਿਆ। ਤੁਸੀਂ ਕਿਸੇ ਨੂੰ ਇਹਨਾਂ ਨੂੰ ਪੁੱਛ ਲਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਦਖਲ ਦਿੰਦੇ ਹੋ ਤੇ ਕਹਿੰਦੇ ਨਾ ਸਾਡਾ ਤਾਂ ਕੋਈ ਲੈਣਾ ਦੇਣਾ ਹੀ ਨਹੀਂ, ਉਹ ਤਾਂ ਆਪਣੇ ਤੌਰ ਦੇ ਉੱਤੇ ਮੈਂਬਰ ਜਿਹੜੇ ਆ ਉਹ ਚੋਣ ਕਰਦੇ ਆ, ਅਸੀਂ ਥੋੜੀ ਚੋਣ ਕਰਦੇ ਹਾਂ। ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇਕੱਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਦੇ ਨਾਲ ਮੀਟਿੰਗਾਂ ਪਿਛਲੇ ਦਿਨਾਂ ਤੋਂ ਕੀਤੀਆਂ ਨੇ। ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਸਾਰੇ ਅਧਿਕਾਰ ਜਿਹੜੇ ਆ ਜੀ ਉਹ ਸੁਖਬੀਰ ਸਿੰਘ ਬਾਦਲ ਨੂੰ ਸੌਂਪ ਦਿੱਤੇ ਆ ਪ੍ਰਧਾਨ ਜਿਹੜਾ ਉਹ ਚੁਣਨ ਦੇ ਵਾਸਤੇ। ਜਦੋਂ ਤੁਸੀਂ ਅਧਿਕਾਰ ਹੀ ਸੌਂਪ ਦਿੱਤੇ ਤੇ ਕਾਹਦੀ ਚੋਣ ਜਿਹੜੀ ਜੀ ਉਹ ਰਹਿ ਗਈ। ਇਹ ਐਸਜੀਪੀਸੀ ਦੇ ਜਿਹੜੇ ਮੈਂਬਰ ਨੇ ਇਹ ਕਹਿਣਗੇ ਉੱਥੇ ਜੀ ਸਰਬਸੰਮਤੀ ਦੇ ਨਾਲ ਚੋਣ ਜਿਹੜੀ ਆ ਉਹ ਹੋਊਗੀ। ਸਰਬਸੰਮਤੀ ਕੀ ਹੋਊਗੀ? ਲਿਫਾਫਾ ਇੱਕ ਜਿਹੜਾ ਜੀ ਉਹ ਕੱਢਿਆ ਜਾਊਗਾ। ਇਹ ਕਿਹਾ ਜਾ ਰਿਹਾ ਗੋਬਿੰਦ ਸਿੰਘ ਲੌਂਗੋਵਾਲ ਦੇ ਦੁਬਾਰਾ ਪ੍ਰਧਾਨ ਬਣਨ ਦੇ ਚਾਂਸਸ ਜਿਹੜੇ ਬਣ ਸਕਦੇ ਨੇ, ਜਾਂ ਕੋਈ ਅਨਨੋਨ ਜਿਹਾ ਚਿਹਰਾ ਜਿਹੜਾ ਉਹ ਲਿਆਂਦਾ ਜਾ ਸਕਦਾ ਜਿਹਨੂੰ ਕੋਈ ਜਾਣਦਾ ਨਾ ਹੋਵੇ ਜਾਂ ਜਿਹਦਾ ਬਹੁਤਾ ਨਾਮ ਜਿਹੜਾ ਜੀ ਉਹ ਨਾ ਹੋਵੇ। ਧੁੰਨਸ ਵਰਗਿਆਂ ਦੇ ਨਾਮ ਜਿਹੜੇ ਆ ਜੀ ਉਹ ਚੱਲ ਰਹੇ ਆ ਕਿ ਉਹਨੂੰ ਬਣਾਇਆ ਜਾ ਸਕਦਾ। ਉਧਰ ਜਗੀਰ ਕੌਰ ਹੋਰੀ ਜਿਹੜੇ ਉਹ ਵੀ ਜ਼ੋਰ ਲਾ ਰਹੇ ਆ ਕਿ ਪ੍ਰਧਾਨਗੀ ਉਹਨਾਂ ਨੂੰ ਮਿਲ ਜੇ। ਤੋਤਾ ਸਿੰਘ ਹੋਰੀ ਵੀ ਜਿਹੜਾ ਜੀ ਕਹਿੰਦੇ ਤਾਂ ਪਿਛਲੇ ਸਾਲਾਂ ਤੋਂ ਨੇ, ਐਤਕੀ ਜਰਾ ਜ਼ੋਰ ਸ਼ੋਰ ਦੇ ਨਾਲ ਕਹਿੰਦੇ ਆ ਇਸ ਕਰਕੇ ਕਿ ਪਹਿਲਾਂ ਹੀ ਅਕਾਲੀ ਦਲ ਜਿਹੜਾ ਜੀ ਉਹ ਫਟਿਆ ਹੋਇਆ। ਸੁਖਦੇਵ ਸਿੰਘ ਢੀਂਡਸਾ ਹੋਰੀ ਰਾਤ ਦੇ ਅੰਮ੍ਰਿਤਸਰ ਪਹੁੰਚ ਗਏ ਆ, ਕਿਤੇ ਨਾ ਕਿਤੇ ਰੋਲ ਜਿਹੜਾ ਜੀ ਕੁਛ ਤਾਂ ਉਹ ਵੀ ਨਿਭਾਉਣਗੇ, ਕਿਉਂਕਿ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਵੱਖ ਹੋਣ ਤੋਂ ਬਾਅਦ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਹਿਲੀ ਚੋਣ ਜਿਹੜੀ ਆ ਉਹ ਹੋ ਰਹੀ ਆ। ਬੇਸ਼ੱਕ ਇਹਦੇ ਵਿੱਚ ਕੋਈ ਬਹੁਤ ਵੱਡਾ ਅੜਿੱਕਾ ਤਾਂ ਬਾਦਲ ਦਲ ਨੂੰ ਅਜੇ ਨਹੀਂ ਲੱਗੂਗਾ, ਪਰ ਇੰਨਾ ਜ਼ਰੂਰ ਆ ਕੁਛ ਰੌਲਾ ਰੱਪਾ ਜਿਹੜਾ ਜੀ ਉਹ ਪੈਣ ਦੇ ਅਸਾਰ ਹੈਗੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੈ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਸੈਕਟਰੀ ਤੇ ਅੰਤਰਿੰਗ ਕਮੇਟੀ ਦੇ 11 ਮੈਂਬਰ ਜਿਹੜੇ ਆ ਉਹ ਚੁਣੇ ਜਾਣਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਵੇਲੇ 166 ਮੈਂਬਰ ਨੇ। ਇਸ ਤੋਂ ਇਲਾਵਾ 5 ਸਿੰਘ ਸਾਹਿਬਾਨ ਵੀ ਸਦਨ ਦੇ ਮੈਂਬਰ ਨੇ, ਪਰ ਉਹ ਵੋਟ ਨਹੀਂ ਪਾਉਣ ਦਾ ਅਧਿਕਾਰ ਉਹਨਾਂ ਕੋਲੇ ਹੈਗਾ। ਵੋਟ ਵੈਸੇ ਪੈਣੀ ਵੀ ਨਹੀਂ ਜਿਹੜੀ ਦੀ ਉਹ ਹੈਗੀ। ਲਿਫਾਫਾ ਕਲਚਰ ਜਿਹੜਾ ਪਿਛਲੇ ਸਾਲਾਂ ਦੌਰਾਨ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਪ੍ਰਮੋਟ ਕੀਤਾ ਸੀ, ਉਹ ਲਿਫਾਫਾ ਕਲਚਰ ਉਹਨੂੰ ਅੱਗੇ ਜਿਹੜਾ ਦੀ ਉਹ ਤੋਰਨਗੇ ਅੱਜ ਸੁਖਬੀਰ ਸਿੰਘ ਬਾਦਲ ਹੋਰੀ। ਜੀ ਇਹ ਕਲਚਰ ਹੀ ਬਣਾ ਲਿਆ ਇਹਨਾਂ ਨੇ। ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ